ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਖਬਰ 'ਤੇ ਨਜ਼ਰ। ਅੱਜ 30 ਜੁਲਾਈ ਦਿਨ ਹੈਗਾ ਜੀ ਸ਼ੁੱਕਰਵਾਰ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਜ਼ੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ। ਕਾਲ 4159090503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ। GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ। ਨਿੰਮਾ ਸਹੂਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਮਿੰਟੂ ਜੀ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪੰਜਾਬ ਸਰਕਾਰ ਹੁਣ ਆਖਦੀ ਆ ਆਖੇ ਕਰੋਨਾ ਬਿਮਾਰੀ ਹੋਈ ਨਹੀਂ। ਹਾਂਜੀ, ਲੱਗਦਾ ਤੇ ਉਹ ਆ ਕਿ ਸਾਰਾ ਕੁਝ ਕਰ ਕਰਾ ਕੇ ਇਹਨਾਂ ਨੇ ਅੰਤ 'ਚ ਇਹੋ ਹੀ ਕਹਿ ਦੇਣਾ ਆ ਕਿ ਬਿਮਾਰੀ ਨਹੀਂ ਹੈ। ਪਰ ਬਿਮਾਰੀ ਤਾਂ ਇਹ ਹੈ, ਮੰਨਦੀ ਆ, ਸਭ ਕੁਛ ਹੈ, ਪਰ ਕੁਝ ਖਾਸ ਮੌਕਿਆਂ ਤੇ ਮਤਲਬ ਕਿ ਜਵਾਬ ਦੇ ਰਹੇ ਆ। ਗੋਲਮੋਲ ਜਿਹਾ ਜਵਾਬ ਆ। ਬੜੀ ਦਿਲਚਸਪ ਕਹਾਣੀ ਹੈ। ਇਹ ਕਹਿੰਦੇ ਆ ਕਿ ਦੇਖੋ, ਇਹਨਾਂ ਨੇ ਵੈਸੇ ਤੇ ਤੁਹਾਨੂੰ ਯਾਦ ਹੋਣਾ ਬੜਾ ਜਿਹੜੇ ਸਿਹਤ ਖੇਤਰ ਦੇ ਕਰਮਚਾਰੀ ਸੀ ਉਹਨਾਂ ਨੂੰ ਵਡਿਆਇਆ ਵੀ ਕਿ ਫਰੰਟ ਲਾਈਨ ਦੇ ਵਾਰੀਅਰ ਨੇ ਜੀ, ਅਸੀਂ ਇਹਨਾਂ ਵਾਸਤੇ 50 ਲੱਖ ਰੁਪਏ ਦੀ ਇਮਦਾਦ ਦੇਵਾਂਗੇ। ਮਤਲਬ ਕਿ ਜੇ ਕੋਈ ਸਿਹਤ ਵਰਕਰ ਚੱਲ ਵਸਿਆ ਵਗੈਰਾ ਵਗੈਰਾ, ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀਗੀਆਂ। ਪਰ ਹੁਣ ਜਿਵੇਂ ਕਹਿੰਦੇ ਹੁੰਦੇ ਕਿ ਕੋਠਾ ਉਸਰਿਆ ਤੇ ਤਰਖਾਣ ਵਿਸਰਿਆ, ਬੁਖਾਰ ਉਤਰਿਆ ਤੇ ਰਾਮ ਵਿਸਰਿਆ। ਮਤਲਬ ਕਿ ਜਦੋਂ ਤੁਹਾਡੀ ਗਰਦ ਨਿਕਲ ਗਈ, ਫਿਰ ਤੂੰ ਕੌਣ ਤੇ ਮੈਂ ਕੌਣ। ਹੁਣ ਹੋ ਕੀ ਰਿਹਾ ਹੈ ਕਿ ਜਿਹੜੇ ਪਿਛਲੇ ਸਾਲ ਕਰੋਨਾ ਕਾਰਨ ਮੈਡੀਕਲ ਛੁੱਟੀ ਉੱਤੇ ਗਏ ਸੀ ਮੁਲਾਜ਼ਮ, ਉਹਨਾਂ ਦੇ ਮੈਡੀਕਲ ਕਲੇਮ ਇਹਨਾਂ ਨੇ ਰੱਦ ਕਰ ਦਿੱਤੇ ਆ, ਇਹ ਆਖ ਕੇ ਕਿ ਸਿਹਤ ਮਹਿਕਮੇ ਵੱਲੋਂ ਜਿਹੜੀਆਂ ਸੂਚੀਬੱਧ ਬਿਮਾਰੀਆਂ ਨੇ ਉਹਦੇ 'ਚ ਕਰੋਨਾ ਦਾ ਭਾਈ ਨਾਂ ਹੀ ਨਹੀਂ ਹੈਗਾ। ਇਹ ਕਮਾਲ ਦੀ ਗੱਲ ਆ। ਤੇ ਨਾਲ ਦੂਜੀ ਗੱਲ ਜਿਹੜੀ ਵੇਖਣ ਨੂੰ ਆ ਰਹੀ ਆ ਕਿ ਜਿਹੜਾ 50 ਲੱਖ ਦਾ ਐਲਾਨ ਸੀਗਾ, ਉਹਦੇ ਵਿੱਚ ਵੀ ਕਹਿੰਦੇ ਆ ਕਿ ਕੁਝ ਮਾਮਲੇ ਇਹੋ ਜਿਹੇ ਆ ਜਿਹੜੇ ਹੁਣ ਅਦਾਲਤ ਦੇ ਵਿੱਚ ਜਾਊਗੇ, ਕਿਉਂਕਿ ਪੈਸੇ ਨਹੀਂ ਦਿੱਤੇ ਜਾ ਰਹੇ। ਦੋ ਚੀਜ਼ਾਂ ਨੇ, ਇੱਕ ਤਾਂ ਇਹ ਆ ਕਿ ਉਹ ਕਹਿੰਦੇ ਕਿ ਲਿਸਟਡ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਦੇ 'ਚ ਕਰੋਨਾ ਨਹੀਂ ਪਾਇਆ, ਜਾਂ ਤਾਂ ਬਹੁਤ ਜ਼ਿਆਦਾ ਖਤਰਨਾਕ ਹੈ ਕਿ ਬਿਮਾਰੀਆਂ ਨੂੰ ਬਿਮਾਰੀ ਨਾ ਲਾ ਦੇਵੇ, ਤੇ ਜਾਂ ਬਿਮਾਰੀ ਹੈ ਹੀ ਨਹੀਂ ਹੈ। ਦੋ ਹੀ ਮਾਇਨੇ ਆ ਨਾ, ਕਿ ਲਿਸਟ ਦੇ ਵਿੱਚ ਰੱਖਾਂਗੇ ਕਿਤੇ ਦੂਜੀਆਂ ਬਿਮਾਰੀਆਂ ਨੂੰ ਕਰੋਨਾ ਨਾ ਕਰ ਦੇਵੇ, ਤੇ ਜਾਂ ਫਿਰ ਕਰੋਨਾ ਕੋਈ ਬਿਮਾਰੀ ਨਹੀਂ, ਸੀਜ਼ਨਲ ਆ ਕੰਮ ਸਾਰਾ। ਵੈਸੇ ਤੇ ਸੀਜ਼ਨਲ ਹੀ ਬਣਿਆ ਪਿਆ। ਤੁਹਾਨੂੰ ਇੰਡੀਆ ਦਾ ਅੰਕੜਾ ਇਹੀ ਕੁਝ ਦੱਸੇਗਾ। US ਦੇ ਵਿੱਚ ਤੇ ਵੇਖੋ ਕਾਫੀ ਉਥਲ ਪੁਥਲ ਮੱਚੀ ਪਈ ਹੈ। ਕੁਛ ਹਫ਼ਤਿਆਂ ਦਾ ਚਲੋ ਠੀਕ ਹੈ, ਕੇਸਾਂ ਦਾ ਵੇਖ ਸਕਦੇ ਹੋ, ਪਰ ਇੱਥੇ ਇੰਡੀਆ ਦੇ ਵਿੱਚ ਤੇ ਇੱਕ ਚਮਤਕਾਰ ਹੀ ਹੁੰਦਾ, ਆਉਣ ਵਾਲਾ ਵੀ ਜਾਣ ਵਾਲਾ ਵੀ। ਪਰ ਚਲੋ ਉਸ ਬਹਿਸ ਦੇ ਵਿੱਚ, ਉਸ ਮੁਬਾਸੇ ਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਨੇ, ਥਿਊਰੀਆਂ ਨੇ। ਕਾਟਵੇਂ ਹੈ, ਬਿਮਾਰੀ ਤਾਂ ਹੈ ਹੀ ਹੈ, ਸਭ ਨੂੰ ਪਤਾ ਹੈ। ਉਹ ਕਿੰਨੀ ਕੁ ਗੰਭੀਰ ਹੈ, ਭਿਆਨਕ ਹੈ, ਉਹ ਇੱਕ ਬਹਿਸ ਦਾ ਵਿਸ਼ਾ ਹੈ। ਕਿੰਨਾ ਕੁ ਨੁਕਸਾਨ ਕੀਤਾ ਉਹ ਸਭ ਦੇ ਸਾਹਮਣੇ ਆ। ਪਰੰਤੂ ਗੱਲ ਆ ਕਿ ਤੁਸੀਂ ਸਭ ਕੁਛ ਕਰ ਕਰਾ ਕੇ ਤੁਹਾਡੀ ਲਿਸਟ ਦੇ ਵਿੱਚ ਕਰੋਨਾ ਬੋਲ ਹੀ ਨਹੀਂ ਰਿਹਾ। ਕਮਾਲ ਦੀ ਗੱਲ ਆ। ਪਰ ਜੇ ਤੁਸੀਂ ਦੇਖੋਗੇ ਹੁਣ ਇਹ ਵੀ ਇੱਕ ਬਹਿਸ ਬਣ ਜਾਣੀ ਆ ਜੇ ਅਦਾਲਤਾਂ ਦੇ ਵਿੱਚ ਇਹ ਮਾਮਲਾ ਜਾਊਗਾ। ਕਿਉਂਕਿ ਜਿਹੜੀ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਹੈ ਉਹਦੇ ਵਿੱਚ ਤੇ ਇਹਨਾਂ ਨੇ ਸਿਹਤ ਵਰਕਰਾਂ ਦੇ ਬੀਮੇ ਕੀਤੇ ਨੇ ਨੈਸ਼ਨਲ ਲੈਵਲ ਤੇ। ਉਹ ਮੇਰੇ ਕੋਲ PDF ਵੀ ਪਈ ਆ, ਪਤਾ ਨਹੀਂ ਹੁਣ ਕਿੱਥੇ, ਮੈਂ ਲੱਭ ਨਹੀਂ ਸਕਿਆ। ਉਹਦੇ ਵਿੱਚ ਸਾਰਾ ਕੁਛ ਦੱਸਿਆ ਸੀ, ਉਸ ਟਾਈਮ ਡਿਟੇਲ ਦਿੱਤੀ ਹੋਈ ਸੀ ਸਾਰੀਆਂ।
ਤੇ ਉਹਦੇ ਵਿੱਚ ਮਤਲਬ ਕਿ ਕਰੋਨਾ ਪਹਿਲੇ ਨੰਬਰ ਤੇ ਰੱਖਿਆ ਗਿਆ। ਤੇ ਹੁਣ ਦੂਜੀ ਗੱਲ ਜਿਹੜੀ ਆ ਕਿ ਜਿਵੇਂ ਹੁਣ ਤੁਸੀਂ ਪਾਲਿਸੀ ਬਾਜ਼ਾਰ ਤੇ ਜਾਂਦੇ ਹੋ, ਜਿੱਦਾਂ ਮੈਨੂੰ ਨਹੀਂ ਪਤਾ ਤੁਹਾਡੇ ਇੱਧਰ ਕੋਈ ਹੈ ਵੈਬਸਾਈਟ ਹੂੰ ਵਗੈਰਾ ਹੂੰ ਇਸ ਤਰ੍ਹਾਂ ਦੀ, ਤਾਂ ਉੱਥੇ ਪਾਲਿਸੀ ਬਾਜ਼ਾਰ 'ਚ ਜਦੋਂ ਜਾਂਦੇ ਹੋ ਤਾਂ ਤੁਹਾਨੂੰ ਸਾਰੇ ਇੰਸ਼ੋਰੈਂਸ ਵਗੈਰਾ ਜਿਹੜੇ ਵੀ ਤੁਸੀਂ ਚੂਜ਼ ਕਰਨੇ ਹੁੰਦੇ ਆ ਕਰ ਸਕਦੇ ਹੋ, ਤੁਹਾਡੇ ਕੋਲ ਆਪਸ਼ਨ ਹੁੰਦੇ ਆ। ਜੇ ਉੱਥੇ ਜਾਓਗੇ ਤਾਂ ਉੱਥੇ ਵੀ ਕਰੋਨਾ ਦਾ ਤੁਸੀਂ ਬੀਮਾ ਕਰਾ ਸਕਦੇ ਹੋ। ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਮਤਲਬ ਕਿ ਬੀਮਾ ਕਰਦੀਆਂ ਨੇ ਕਰੋਨਾ। ਤਾਂ ਇੱਧਰ ਹੁਣ ਤੁਸੀਂ ਦੇਖ ਲਓ ਕਿ ਪੰਜਾਬ ਸਰਕਾਰ ਦਾ ਕੀ ਮੂਡ ਹੈ। ਮਤਲਬ ਇਹ ਕਹਿਣ ਦਾ ਭਾਵ ਹੈ ਕਿ ਬਿਮਾਰੀ ਵੀ ਹੈਗੀ, ਸਭ ਕੁਛ ਸਭ ਨੂੰ ਪਤਾ, ਨੁਕਸਾਨ ਹੋਇਆ ਸਭ ਨੂੰ ਪਤਾ। ਇਹ ਤਾਂ ਹੁਣ ਮਤਲਬ ਕਿ ਜਦੋਂ ਦੇਣ ਦੀ ਵਾਰੀ ਆਈ, ਜਿਹੜਾ 50-50 ਲੱਖ ਦਾ ਐਲਾਨ ਕੀਤਾ, ਹੁਣ ਤੁਸੀਂ ਇਹ ਦੇਖ ਲਓ ਕਿ 50-50 ਲੱਖ ਰੁਪਈਆ ਕਿੰਨਾ ਬਣ ਜਾਂਦਾ। ਤੇ ਇਸ ਤੋਂ ਬਾਅਦ ਹੁਣ ਦੂਜਾ ਆ ਜਾਏਗਾ ਮੈਡੀਕਲ ਕਲੇਮ ਦਾ, ਉਹ ਪੈਸਾ ਕਿੰਨਾ ਬਣ ਜਾਣਾ। ਤਾਂ ਪੈਸੇ ਤੋਂ ਭੱਜਣ ਦਾ ਸਹੀ ਰਾਹ ਤਾਂ ਫਿਰ ਇਹ ਹੈਗਾ ਹੀ ਆ, ਲਿਸਟਡ ਬਿਮਾਰੀ ਨਹੀਂ ਹੈ ਜੀ ਪਰ ਲਿਸਟਡ ਕਰਨੀ ਕਿਵੇਂ ਆ, ਇਹ ਬਹੁਤ ਵੱਡਾ ਸਵਾਲ ਹੈ। ਕਿ ਜੇ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਦੇ ਵਿੱਚ ਉਹ ਦਿੱਤਾ ਜਾ ਰਿਹਾ ਸਿਹਤ ਕਰਮੀਆਂ ਨੂੰ, ਤਾਂ ਸਟੇਟਾਂ ਕਿਉਂ ਨਹੀਂ ਦੇ ਰਹੀਆਂ? ਹਾਲਾਂਕਿ ਚਲੋ ਸਿਹਤ ਆਪਣਾ ਇੱਕ ਹੈਗਾ ਸੂਬਿਆਂ ਦਾ ਵਿਸ਼ਾ ਆ, ਜੀ ਜੀ ਜੇ ਆਪਾਂ ਦੇਖਦੇ ਹਾਂ ਇਹ ਸੂਬਿਆਂ ਦੀ ਸੂਚੀ ਦਾ ਵਿਸ਼ਾ ਆ, ਪਰੰਤੂ ਇਹ ਤੇ ਵੈਸੇ ਲੋੜੇ ਵਾਲੀ ਗੱਲ ਹੈ ਨਾ ਕਿ ਇੱਕ ਪਾਸੇ ਸਭ ਕੁਝ ਹੋਈ ਜਾਂਦਾ, ਦੂਸਰੇ ਪਾਸੇ ਇੱਦਾਂ ਤੁਸੀਂ ਠੱਗੀ ਮਾਰ ਰਹੇ। ਫਰਜ਼ ਕਰੋ ਹੁਣ ਤੀਜੀ ਲਹਿਰ ਜਿਹੜੀ ਹੈ, ਚਲੋ ਹੋ ਸਕਦਾ ਕਿ ਨਾ ਹੀ ਆਵੇ, ਕਿ ਮੈਂ ਸੁੱਖ ਵੀ ਸੁੱਖ ਨਾ ਉਹ ਕਦੇ ਆਵੇ ਵੀ ਨਾ, ਗਲਤ ਹੀ ਨਿਕਲੀਏ। ਮੰਨ ਲਓ ਤੀਜੀ ਵੇਵ ਫੇਰ ਆ ਜਾਂਦੀ। ਪਹਿਲੀ ਵਾਰੀ ਵੀ ਇਹਨਾਂ ਨੇ ਉਹ ਕੀਤਾ ਸੀ, ਤੁਹਾਨੂੰ ਯਾਦ ਹੋਣਾ ਹੈ, ਸਿਹਤ ਕਰਮੀ ਵਿਚਾਰੇ ਜਿਹੜੇ ਸੀਗੇ ਉਹਨਾਂ ਨੂੰ ਬੁਲਾ ਲਿਆ ਇਹਨਾਂ ਨੇ, ਕੱਚਿਆਂ ਨੂੰ, ਉਹਨਾਂ ਨੂੰ ਢੱਕੀ ਰੱਖਿਆ, ਤੁਹਾਨੂੰ ਪੱਕੇ ਕਰ ਦਿਆਂਗੇ, ਇਹ ਕਰ ਦਿਆਂਗੇ, ਬੜਾ ਵਡਿਆਇਆ। ਫਿਰ ਜਦੋਂ ਗਰਜ ਨਿਕਲ ਕੇ ਉਹਨਾਂ ਨੂੰ ਕਹਿੰਦੇ ਜਾਓ ਘਰੇ। ਫਿਰ ਜਦੋਂ ਸੈਕੰਡ ਵੇਵ ਆਈ ਫਿਰ ਉਹਨਾਂ ਨੂੰ ਬੁਲਾ ਲਿਆ। ਮਤਲਬ ਕਿ ਸ਼ੋਸ਼ਣ ਵਾਲੀ ਗੱਲ ਹੀ ਹੈ ਨਾ ਕਿ ਹੁਣ ਤੁਸੀਂ ਇਉਂ ਕਰ ਰਹੇ ਹੋ ਮਤਲਬ ਕੱਢ ਕੇ, ਜਦੋਂ ਕੇਸ ਜਿਹੜੇ ਨਾ ਮਾਤਰ ਰਹਿ ਗਏ ਪੰਜਾਬ ਦੇ ਵਿੱਚ, ਤੇ ਜੇ ਥਰਡ ਵੇਵ ਆ ਗਈ ਫਿਰ ਤੁਸੀਂ ਇਹਨਾਂ ਨੂੰ ਆਵਾਜ਼ਾਂ ਮਾਰੋਗੇ, ਹਾਕਾਂ ਮਾਰੋਗੇ ਕਿ ਸੰਭਾਲੂ। ਫਿਰ ਜਦੋਂ ਅਸਤੀਫੇ ਦਿੰਦੇ, ਤੁਹਾਨੂੰ ਯਾਦ ਹੈ ਨਾ ਆਪਾਂ ਇੱਕ ਖਬਰ ਕੀਤੀ ਸੀ, ਇੱਕੋ ਵਾਰੀ ਅਸਤੀਫੇ 3-4 ਆ ਗਏ ਸੀ ਵੱਡੇ ਮੈਡੀਕਲ ਅਫਸਰਾਂ ਦੇ, ਤੇ ਉਦੋਂ ਕਿਵੇਂ ਪਿੱਟਦੇ ਸੀ ਕਿ ਤੁਸੀਂ ਮੈਦਾਨ ਛੱਡ ਕੇ ਭੱਜ ਰਹੇ ਹੋ, ਫਲਾਣ ਧਮਕਾ। ਜਦੋਂ ਤੁਸੀਂ ਅਗਲਿਆਂ ਨਾਲ ਇੱਦਾਂ ਕਰੋਗੇ ਤਾਂ ਫਿਰ ਕੱਲ੍ਹ ਨੂੰ ਉਹ ਵੀ ਉੱਦਾਂ ਕਰਨਗੇ ਲੋੜ ਪਈ ਤੋਂ। ਬਿਲਕੁਲ ਬਿਲकुल ਜੀ ਜੀ। ਤੇ ਅਗਲੀ ਮਿੰਟੂ ਜੀ ਆਪਾਂ ਗੱਲ ਕਰ ਲਈਏ ਪੰਜਾਬ ਦੇ ਖੇਡ ਮੰਤਰੀ ਦਾ ਓਲੰਪਿਕ ਵਿੱਚ ਗਏ ਹਾਕੀ ਖਿਡਾਰੀਆਂ ਦੇ ਲਈ ਵੱਡਾ ਐਲਾਨ। ਦੇਖੋ ਪਹਿਲੀ ਤਾਂ ਗੱਲ ਇਹ ਆ ਕਿ ਆਪਾਂ ਹਾਕੀ ਦੀ ਗੱਲ ਹੀ ਕਰ ਲਈਏ। ਅੱਜ ਇਹਨਾਂ ਨੇ ਜਾਪਾਨ ਨੂੰ ਹਰਾ ਦਿੱਤਾ ਮੁੰਡਿਆਂ ਨੇ, ਮੇਰੇ ਖਿਆਲ ਦੇ ਨਾਲ 5-2 ਦਾ ਮੁਕਾਬਲਾ ਕੀਤਾ, ਸ਼ਾਇਦ ਅਖੀਰ ਤੇ ਇੱਕ ਗੋਲ ਹੋ ਗਿਆ, 5-3 ਦਾ ਮੁਕਾਬਲਾ ਰਿਹਾ। ਤੇ ਉਹਦੇ ਵਿੱਚ ਵੀ ਸਿੰਘ ਸਕੋਰ ਕਾਰਡ ਇੱਦਾਂ ਸੀਗਾ ਕਿ 4 ਗੋਲ ਸਿੰਘ ਨੇ ਕੀਤੇ ਤੇ ਇੱਕ ਮੇਰੇ ਖਿਆਲ ਦੇ ਨਾਲ ਸ਼ਰਮਾ ਦਾ ਸੀਗਾ। ਤਾਂ ਇੱਦਾਂ ਕਰਕੇ 5 ਗੋਲ ਹੋਏ ਆ, ਤੇ ਉਹਦੇ ਵਿੱਚ ਵੀ ਪੰਜਾਬੀਆਂ ਦਾ ਦਬਦਬਾ ਆ। ਅੱਛਾ, ਹੁਣ ਹੋਇਆ ਕੀ ਆ ਕਿ ਹਾਕੀ ਮੈਂ ਜਿਸ ਤਰ੍ਹਾਂ ਕੱਲ੍ਹ ਵੀ ਕਿਹਾ ਸੀਗਾ ਕਿ ਬੜੀ ਬੁਲੰਦੀਆਂ ਨੂੰ ਜਾ ਰਹੀ ਹੈ, ਜਾ ਚੁੱਕੀ ਹੈ ਤਕਰੀਬਨ। ਪੂਲ ਦੇ ਵਿੱਚ ਵੇਖ ਲਓ ਕਿ ਆਸਟ੍ਰੇਲੀਆ ਵਾਲਾ ਮੈਚ ਛੱਡ ਦਿਓ ਕਿ ਜਿਹੜਾ ਕਾਫੀ ਉਹਨਾਂ ਦਾ ਬੈਡ ਗੁਜ਼ਰਿਆ, ਬਾਕੀ ਸਾਰੇ ਹੀ ਮੈਚ ਉਹਨਾਂ ਨੇ ਸ਼ਾਨਦਾਰ ਢੰਗ ਦੇ ਨਾਲ 1 ਜੇ ਜਿੱਤ ਲਾਏ ਨੇ। ਹੁਣ ਇਹਨਾਂ ਨੂੰ ਇੱਕ ਉਮੀਦ ਹੈ ਕਿ ਮੈਡਲ ਤੱਕ ਪਹੁੰਚੂਗੇ। ਵੈਸੇ ਬੜਾ ਟਫ ਹੁੰਦਾ ਹੈ ਕੰਮ, ਕਿਉਂਕਿ ਜਦੋਂ ਤੁਸੀਂ ਨਾਕਆਊਟ 'ਚ ਚਲੇ ਜਾਂਦੇ ਹੋ ਕਿ ਇੱਕ ਗਲਤੀ ਤਾਂ ਗਿਆ ਕੰਮ। ਪਰੰਤੂ ਮੁੰਡੇ ਗਜ਼ਬ ਦਾ ਖੇਡ ਰਹੇ ਨੇ, ਉਮੀਦ ਸਾਰੇ ਕਰਦੇ ਪਏ ਆ। ਇਸ ਕਰਕੇ ਪੰਜਾਬ ਨੂੰ ਜ਼ਿਆਦਾ ਉਮੀਦ ਆ, ਕਿਉਂਕਿ ਜਿਹੜੇ 20 ਖਿਡਾਰੀ ਆ, 20 ਦੇ ਵਿੱਚੋਂ ਮਤਲਬ ਕਿ 11.5 ਨੇ ਪੰਜਾਬ ਤੋਂ ਗਏ ਹੋਏ ਆ। ਤੇ ਇੱਕ ਜ਼ਿਆਦਾ ਆਸ ਵੱਧ ਜਾਂਦੀ ਹੈ ਇੱਕ ਸੂਬੇ ਨੂੰ ਕਿ ਸਾਡੀ ਟੀਮ ਆ ਭਾਈ ਅੱਧੀ। ਇਸ ਕਰਕੇ ਰਾਣਾ ਗੁਰਮੀਤ ਸੋਢੀ ਹੋਰਾਂ ਨੇ ਇੱਕ ਐਲਾਨ ਕੀਤਾ ਵਾ ਕਿ ਜੇ ਮੰਨ ਲਓ ਇਹ ਗੋਲ ਤੱਕ ਪਹੁੰਚਦੇ ਆ, ਵੈਸੇ ਤਾਂ ਇਹਨਾਂ ਨੇ ਪਾਲਿਸੀ ਲਿਆਂਦੀ ਹੋਈ ਆ, ਮੇਰੇ ਖਿਆਲ ਦੇ ਨਾਲ ਕਰੋੜ ਰੁਪਈਆ ਤਾਂ ਵੈਸੇ ਐਲਾਨ ਦੇ ਆ। ਤਾਂ ਇਹਨਾਂ ਨੇ ਹੁਣ ਜਿਹੜਾ ਐਲਾਨ ਕੀਤਾ 2.25 ਕਰੋੜ ਰੁਪਈਆ ਜਿਹੜਾ ਉਹ ਕਹਿੰਦੇ ਕਿ ਅਸੀਂ ਦੇਵਾਂਗੇ ਵਿਅਕਤੀਗਤ ਤੌਰ ਤੇ। ਮਤਲਬ ਕਿ ਜੋ ਟੀਮ ਨਾਮ ਹੋਊਗਾ ਜਾਂ ਟੀਮ ਨੂੰ ਕੋਈ ਨਾਮ ਦਿੱਤਾ ਜਾ ਸਕਦਾ, ਐਲਾਨਿਆ ਜਾ ਸਕਦਾ, ਵੱਖਰੀ ਗੱਲ ਹੈ। ਪਰ ਪਰਸਨਲੀ ਅਸੀਂ ਹਰੇਕ ਖਿਡਾਰੀ ਦੀ ਇਮਦਾਦ ਕਰਾਂਗੇ 2.25 ਕਰੋੜ ਰੁਪਈਆ ਦੇ ਕੇ। ਇਹ ਬਹੁਤ ਵੱਡੀ ਗੱਲ ਆ, ਕਿਉਂਕਿ ਇਸ ਤੋਂ ਪਹਿਲਾਂ ਜੇ ਕੋਈ ਸੋਨਾ ਤਗਮਾ ਜਿੱਤਦੀ, ਸੋਨ ਤਗਮਾ ਜਿੱਤਦੀ ਹੈ ਟੀਮ, ਤਾਂ ਉਹਨੂੰ ਸਾਰੀ ਟੀਮ ਨੂੰ 2.25 ਕਰੋੜ ਰੁਪਈਆ ਦਿੱਤਾ ਜਾਂਦਾ। ਤਾਂ ਇੱਥੇ ਕੀ ਆ ਕਿ ਜਿੰਨੇ ਸਾਡੇ ਖਿਡਾਰੀ ਗਏ ਆ ਉਹਨਾਂ ਨੂੰ ਇਕੱਲੇ ਨੂੰ 2.25 ਕਰੋੜ ਰੁਪਈਆ ਜਿਹੜਾ ਉਹ ਦਿੱਤਾ ਜਾਊਗਾ, 2.25 ਕਰੋੜ। ਤਾਂ ਮੈਂ ਕਹੂੰਗਾ ਕਿ ਚੰਗੀ ਗੱਲ ਹੈ, ਪਰ ਚੰਗਾ ਹੁੰਦਾ ਜਾਣ ਲੱਗਿਆਂ ਨੂੰ ਹੀ ਐਲਾਨ ਕਰਕੇ ਭੇਜ ਦੇ ਕਿ ਭਾਈ ਪਰਵਾਹ ਨਾ ਕਰਿਓ, ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਜੇ ਕਿਸੇ ਕੋਲ ਜੋਬ ਨਹੀਂ ਹੈਗੀ ਤੁਹਾਨੂੰ ਜੋਬ ਦੇਵਾਂਗੇ,
ਜੇ ਕਿਸੇ ਦੇ ਘਰ ਕੋਈ ਤੰਗੀ ਫੰਗੀ ਆ ਉਹਨੂੰ ਹੈਲਪ ਕਰਾਂਗੇ, ਪਰ ਤੁਸੀਂ ਪਿੱਛੇ ਭੌਂਕੇ ਨਹੀਂ ਵੇਖਣਾ, ਫਟੇ ਚੱਕਦੇ ਹੋ। ਚਲੋ ਹੁਣ ਵੀ ਆ, ਕਿਉਂਕਿ ਨਾਕਆਊਟ ਸਟੇਜ ਸ਼ੁਰੂ ਹੋਣੀ ਹੈ ਅਗਾਂਹ, ਉਹਦੇ ਤੋਂ ਪਹਿਲਾਂ ਐਲਾਨ ਠੀਕ ਹੈ, ਵਧੀਆ ਐਲਾਨ ਕਰ ਦਿੱਤਾ ਇਹਨਾਂ ਨੇ, ਬਹੁਤ ਵਧੀਆ ਗੱਲ ਆ। ਪਰ ਰੌਲਾ ਇਹ ਆ ਕਿ ਤੁਹਾਨੂੰ ਯਾਦ ਹੋਣਾ ਹੈ ਕਿ ਪਿੱਛੇ ਜੇ ਆਪਾਂ ਇੱਕ ਦਿਨ ਗੱਲ ਕਰਨ ਡਏ ਸਾਂ, ਇਹ ਹੋਟਲਾਂ ਦੇ ਬਿੱਲ ਬਕਾਇਆ ਪਏ ਨੇ, ਕਬੱਡੀ ਦੇ ਇਨਾਮ ਜਿੱਤੇ ਵਾਪਸ ਆਪਣੀ ਜੇਬ ਵਿੱਚ ਲੈਣ ਲਈ, ਮਤਲਬ ਕਿ ਐਲਾਨ ਤਾਂ ਹੋ ਗਿਆ ਕਿ ਤੁਸੀਂ ਜਿੱਤ ਗਏ, ਫਸਟ ਆ ਗਏ ਵਰਲਡ ਕੱਪ ਕਬੱਡੀ ਦੇ ਵਿੱਚ, ਇੰਨਾ ਨਾਮ ਦਾ ਹੱਕਦਾਰ ਹੋ ਗਿਆ ਬਈ ਫਲਾਣਾ ਸੈਟ ਆ, ਇੰਡੀਆ ਜਿੱਤ ਗਿਆ, ਤੇ ਉਹ ਨਾਮ ਲੈਣ ਵਾਸਤੇ ਮੁੜ ਕੇ ਹਾਈ ਕੋਰਟ ਜਾਣਾ ਪਿਆ। ਤਾਂ ਇਹ ਨਾ ਹੋਵੇ, ਐਲਾਨ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਜੇ ਮੰਨ ਲਓ ਮੁੰਡੇ ਗੋਲਡ ਤੱਕ ਪਹੁੰਚਦੇ ਆ ਤੇ ਉਹਨਾਂ ਨੂੰ ਇਹ ਸਭ ਕੁਛ ਦੇਣਾ ਚਾਹੀਦਾ। ਵੈਸੇ ਮੇਰਾ ਤੇ ਇਹ ਮੰਨਣਾ, ਜੇ ਉਹ ਮੰਨ ਲਓ ਚਾਂਦੀ ਤੱਕ ਵੀ ਜਾਂਦੇ ਆ ਜਾਂ ਉਹ ਪਿੱਤਲ ਦੇ ਤੱਕ ਵੀ ਜਾਂਦੇ ਆ ਤੇ ਤਾਂ ਵੀ ਕੋਈ ਫਰਕ ਨਹੀਂ ਹੈ, ਫਿਰ ਵੀ ਦੇ ਦਿਓ, ਥੋੜਾ ਬਹੁਤਾ ਦਿਓ, ਕਿਉਂਕਿ ਤੀਜੇ ਨੰਬਰ ਤੇ ਆਉਣਾ, ਮੈਂ ਤੇ ਇੱਥੋਂ ਤੱਕ ਮੰਨਦਾ ਜੇ ਸਾਈਨੀ 'ਚ ਵੀ ਚੱਲ ਜਾਂਦੇ ਆ ਤਾਂ ਬਹੁਤ ਵੱਡੀ ਗੱਲ ਹੈ ਜੀ, ਬਹੁਤ ਵੱਡੀ ਗੱਲ ਹੈ ਕਿ ਆਪਣਾ ਪੂਲ ਜਿੱਤਣਾ ਔਰ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਕੁਆਟਰ ਜਿੱਤੋਗੇ, ਉਸ ਤੋਂ ਬਾਅਦ ਸੈਮੀਫਾਈਨਲ 'ਚ ਜਾਓਗੇ। ਤਾਂ ਸੈਮੀਫਾਈਨਲ ਹਾਰਨ ਤੋਂ ਬਾਅਦ ਵੀ ਇੱਕ ਮੌਕਾ ਹੁੰਦਾ ਤੁਹਾਡੇ ਕੋਲ, ਤੁਸੀਂ ਤੀਜੇ ਨੰਬਰ ਵਾਸਤੇ ਖੇਡਣਾ ਹੈ। ਤੇ ਵੈਸੇ ਮੇਰਾ ਮੰਨਣਾ ਕਿ ਤੀਜੇ ਨੰਬਰ ਦਾ ਤਾਂ ਜੇ ਸੈਮੀ 'ਚ ਪਹੁੰਚ ਕੇ ਤੀਜੇ ਨੰਬਰ ਦਾ ਮੈਚ ਤਾਂ ਕੱਢਣਗੇ ਜਿਹਦੇ ਨਾਲ ਮਰਜ਼ੀ ਹੋਵੇ, ਪਰੰਤੂ ਫਿਰ ਵੀ ਮੰਨ ਲਓ ਜੇ ਸੈਮੀ 'ਚ ਵੀ ਪਹੁੰਚਦੇ ਤਾਂ ਵੀ ਐਲਾਨ ਇਹਨਾਂ ਨੂੰ ਕਰਨਾ ਚਾਹੀਦਾ ਸੀਗਾ ਕਿ ਹਾਂ ਭਾਈ ਅਸੀਂ ਤੁਹਾਨੂੰ ਖਾਲੀ ਹੱਥ ਨਹੀਂ ਛੱਡਣਾ, ਚਾਹੇ ਤੁਸੀਂ ਸੈਮੀ 'ਚ ਵੀ ਪਹੁੰਚੋਗੇ ਪਰ ਉਦੋਂ ਤੁਹਾਨੂੰ ਇੰਨੀ ਰਕਮ ਦੇਵਾਂਗੇ, ਜੇ ਫਾਈਨਲ ਜਿੱਤੋਗੇ ਉਦੋਂ ਤੁਹਾਡੀ ਰਕਮ ਇੰਨੀ ਬਣ ਜਾਏਗੀ। ਜੀ ਜੀ ਜੀ। ਅਗਲੀ ਗੱਲ ਕਰੀਏ, ਬੀਬੀ ਜਗੀਰ ਕੌਰ ਹੁਣਾਂ ਦਾ ਆਇਆ ਜੀ ਬਿਆਨ, ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਵੇ। ਬੀਤੇ ਦਿਨਾਂ ਦੇ ਵਿੱਚ ਇੱਕ ਖਬਰ ਇਹ ਵੀ ਲੱਗੀ ਸੀ ਵੀ ਜਿਹੜੀ ਹੁਣੇ ਥੱਲੇ ਕੁਛ ਜਿਹੜਾ ਖੁਦਾਈ ਦੇ ਦੌਰਾਨ ਲੱਭਾ ਆ ਉਹ ਇਤਿਹਾਸਿਕ ਇਮਾਰਤਾਂ ਨਹੀਂ ਹਨ। ਸੋ ਕੀ ਹੋ ਰਿਹਾ ਜੀ ਇਹ ਸਾਰੇ ਪਾਸੇ ਦੇ ਵਿੱਚ? ਹਾਂਜੀ ਹਾਂਜੀ, ਉਹ ਪੁਰਾਤੱਤਵ ਮਹਿਕਮੇ ਦੀ ਰਿਪੋਰਟ ਆ ਗਈ ਹੈ ਜੀ, ਕਿਉਂਕਿ ਇਹਨਾਂ ਨੇ ਨਾ ਸੱਦ ਲਏ ਸੀਗੇ ਪੁਰਾਤੱਤਵ ਦੇ ਜਿਹੜੇ ਹੁੰਦੇ ਆ ਖੋਜ ਕਰਨ ਵਾਲੇ, ਤੇ ਉਹਨਾਂ ਨੇ ਰਿਪੋਰਟ ਦਿੱਤੀ ਆ। ਹੁਣ ਜੇ ਤੁਸੀਂ ਇਤਿਹਾਸ ਤੇ ਵਿਰਾਸਤ ਦੀ ਗੱਲ ਕਰੋਗੇ ਨਾ, ਕੋਈ ਬਹੁਤਾ ਫਰਕ ਨਹੀਂ ਹੈਗਾ ਕਿਤੇ, ਐਵੇਂ ਦੇਖੋ ਡਿਫਾਈਨ ਕਰਨ ਦੇ ਵਿੱਚ ਬਹੁਤ ਰੋਲ ਘਚੋਲਾ ਪੈ ਜਾਂਦਾ ਹੈ। ਇਤਿਹਾਸ ਕੀ ਮੁੱਖ ਅੰਤਰ ਜੇ ਆਪਾਂ ਲੱਭਣਾ ਹੋਵੇ, ਇਤਿਹਾਸ ਤੇ ਵਿਰਾਸਤ ਹਮੇਸ਼ਾ ਰਾਜ ਕਰਨ ਵੀਰ ਜੀ ਨਾਲ ਚੱਲਦੀ ਹੈ। ਮੈਂ ਤੇ ਬਹੁਤ ਘੱਟ ਪੜ੍ਹਿਆ ਲਿਖਿਆ ਇਨਸਾਨ ਆ, ਪਰ ਇਹਨਾਂ ਕੁ ਮੈਂ ਜਿੰਨਾ ਸਮਝਿਆ ਪੜ੍ਹਿਆ ਇਸ ਚੀਜ਼ ਦੇ ਵਿੱਚ ਕਿ ਇਤਿਹਾਸ ਬਿਨਾਂ ਵਿਰਾਸਤ ਚੱਲ ਹੀ ਨਹੀਂ ਸਕਦੀ, ਸਮਝਦੇ ਹੋ ਨਾ? ਕਿਉਂਕਿ ਇਤਿਹਾਸ ਅਤੀਤ ਦਾ ਅਧਿਐਨ ਆ, ਤੇ ਵਿਰਾਸਤ ਜਿਹੜੀ ਹੈ ਇਤਿਹਾਸਕ ਜੋ ਵੀ ਤੁਹਾਡੀਆਂ ਚੀਜ਼ਾਂ ਹੁੰਦੀਆਂ, ਪਰੰਪਰਾਵਾਂ ਹੁੰਦੀਆਂ, ਉਹ ਜਿਹੀਆਂ ਚੀਜ਼ਾਂ ਦਾ ਜੋ ਮੁੱਲਵਾਨ, ਮਤਲਬ ਕਿ ਜਿਹੜੀਆਂ ਬਹੁਤ ਕੀਮਤੀ ਚੀਜ਼ਾਂ ਹੁੰਦੀਆਂ, ਧਰੋਹਰਾਂ ਜਿਵੇਂ ਕਹਿ ਲਓ, ਜਾਂ ਉਹਨਾਂ ਦੇ ਗੁਣ, ਇਹ ਵਿਰਾਸਤ ਉਹਨਾਂ ਚੀਜ਼ਾਂ ਨੂੰ ਸੰਦਰਭਿਤ ਕਰਦੀ ਹੈ ਜਿਹੜੀ ਸਾਡੀਆਂ ਪਿਛਲੀਆਂ ਪੀੜ੍ਹੀਆਂ ਨੇ ਉਹ ਧਰੋਹਰ ਹੰਢਾਈ ਹੁੰਦੀ ਹੈ, ਸਾਨੂੰ ਪਾਸ ਆਊਟ ਕੀਤੀ ਹੁੰਦੀ ਹੈ। ਆਹ ਫਰਕ ਹੈ। ਇਤਿਹਾਸ ਅਧਿਐਨ ਹੈ, ਮਤਲਬ ਕਿ ਤੱਥਾਂ ਦਾ, ਦੰਦ ਕਥਾਵਾਂ ਵੀ ਆ ਜਾਂਦੀਆਂ, ਸ਼ਿਲਾ ਲੇਖ ਆ ਗਏ, ਉਹ ਇੱਕ ਅਧਿਐਨ ਆ, ਤਾਂ ਕਿ ਸਾਨੂੰ ਥੋੜ੍ਹੀ ਸੌਖ ਹੋ ਜਾਂਦੀ ਹੈ ਚੀਜ਼ਾਂ ਨੂੰ ਸਮਝਣ ਦੇ ਵਿੱਚ ਕਿ ਆਹ ਹੋਂਦ ਜਿਹੜੀ ਕਿਸੇ ਸੰਸਥਾ ਦੀ ਉਹ ਕਦੋਂ ਦੀ ਹੈ ਭਾਈ, ਸਾਨੂੰ ਸਮਝਣ ਦੇ ਵਿੱਚ। ਸੋ ਕੋਈ ਬੁਨਿਆਦੀ ਵੱਡਾ ਫਰਕ ਨਹੀਂ ਹੈਗਾ। ਤੇ ਵਿਰਾਸਤ ਜਿਹੜੀ ਹੈ, ਜਿਵੇਂ ਹੁਣ ਇਹ ਇਮਾਰਤ ਹੈ, ਉਸ ਚੀਜ਼ ਦੇ, ਕਿਉਂਕਿ ਸਾਡੀ ਪੀੜ੍ਹੀ ਨੇ ਉਸ ਸਮੇਂ ਇਹ ਇਮਾਰਤ ਜਿਹੜੀ ਆ ਹੰਢਾਈ ਆ, ਸਾਡੀ ਅਗਲੀ ਜਨਰੇਸ਼ਨ ਵਾਸਤੇ ਪਾਸ ਆਊਟ ਹੋ ਗਈ ਹੈ। ਹੁਣ ਇਹਦੇ 'ਚ ਕੀ ਹੈ, ਕੋਈ ਵੱਡਾ ਫਰਕ ਨਹੀਂ ਹੈਗਾ ਇਤਿਹਾਸ ਦਾ, ਕਿ ਜੇ ਕੋਈ ਇਤਿਹਾਸਕ ਉੱਥੇ ਕੋਈ ਯੁੱਧ ਹੋਇਆ ਹੁੰਦਾ ਜਾਂ ਆਪਾਂ ਕਹਿ ਸਕਦੇ ਕਿ ਹਾਂ ਠੀਕ ਹੈ ਇਹ ਇਤਿਹਾਸਕ ਹੋ ਜਾਂਦੀ, ਇਹਨਾਂ ਕੋਈ ਵੱਡਾ ਫਰਕ ਨਹੀਂ ਹੈਗਾ। ਚਲੋ ਉਹਨਾਂ ਨੇ ਕਰਾਰ ਦੇ ਦਿੱਤੀ ਹੈ, ਪਰ ਜਿੰਨਾ ਕੁ ਮੇਰੀ ਸਮਝ ਦੇ ਮੁਤਾਬਕ ਆ, ਕਿਉਂਕਿ ਅੱਜ ਕਾਲਾਂ ਲੈਣੀਆਂ ਤੁਸੀਂ, ਜੇ ਕਿਸੇ ਸੂਝ ਦੇ ਮੁਤਾਬਕ ਕੁਝ ਹੋਰ ਹੋਇਆ ਤਾਂ ਉਹ ਵੀ ਜ਼ਰੂਰ ਆਪਾਂ ਸਮਝਣ ਦਾ ਯਤਨ ਕਰਾਂਗੇ। ਤਾਂ ਗੱਲ ਇਹ ਆ ਕਿ ਉਹ ਪਹਿਲਾਂ ਰੋਲ ਘਚੋਲਾ ਇਸੇ ਕਰਕੇ ਪੈ ਗਿਆ, ਕਹਿੰਦੇ ਜੀ ਇਤਿਹਾਸਕ ਨਹੀਂ ਹੈ। ਤਾਂ ਉਸ ਟਾਈਮ ਵੀ ਸਵਾਲ ਸੀਗਾ ਸਾਰਿਆਂ ਦਾ ਕਿ ਜੇ ਇਤਿਹਾਸਕ ਨਹੀਂ ਹੈ ਤੇ ਗੁੱਗਾ ਗਿਆਨੀਆਂ ਦਾ ਤਾਂ ਹੈ ਨਾ, ਉਹ ਕਿਹੜਾ ਬੇਗਾਨੇ ਸਨ, ਉਹ ਵੀ ਤਾਂ ਸਾਡੇ ਹੀ ਸਨ। ਤਾਂ ਘੱਟੋ ਘੱਟ ਇਹਦੀ ਦੇਖ ਰੇਖ ਤੇ ਹੋਣੀ ਚਾਹੀਦੀ ਆ, ਸਾਂਭ ਸੰਭਾਲ ਹੋਣੀ ਚਾਹੀਦੀ ਹੈ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦਰਸ਼ਨ ਦੀਦਾਰ ਕਰਨ ਤੇ ਸਾਡੇ ਵੱਡ ਵਡੇਰੇ ਕਿਸ ਤਰ੍ਹਾਂ ਰਹਿੰਦੇ ਸਨ, ਅੰਮ੍ਰਿਤਸਰ ਕਿਸ ਤਰ੍ਹਾਂ ਗੁਰੂ ਕੀ ਨਗਰੀ ਜਿਹੜੀ ਆ ਉਹ
ਅੱਗੇ 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 ਤੁਰਦੀ ਗਈ ਆ। ਸਿੱਖ ਰਾਜ ਦੇ ਵਿੱਚ ਕਿਸ ਤਰ੍ਹਾਂ ਦੀ ਇਮਾਰਤ ਸਾਜ਼ੀ ਸੀ, ਮਿਸਲ ਰਾਜ ਦੇ ਵਿੱਚ ਕੀ ਸੀ। ਸਾਡੇ ਕੋਲ ਕੁਝ ਹੋਏਗਾ ਤੇ ਅਸੀਂ ਦਿਖਾਵਾਂਗੇ ਨਾ ਧਰੋਹਰ, ਤੇ ਵਿਰਾਸਤ ਹੀ ਹੈ। ਧਰੋਹਰ ਕਿੰਨੀ ਕੁ ਅਸੀਂ ਛੱਡੀ ਉਹ ਸਭ ਨੂੰ ਪਤਾ ਹੈ। ਤਾਂ ਬਹਰਹਾਲ ਬੀਬੀ ਜਗੀਰ ਕੌਰ ਜੀ ਨੇ ਜਿਹੜੀ ਮੰਗ ਰੱਖੀ ਆ ਤੇ ਉਹਨਾਂ ਦੀ ਇਹੋ ਆ ਕਿ ਗਲਿਆਰਾ ਸਾਨੂੰ ਦੇ ਦਿਓ, ਮਤਲਬ ਕਿ ਜਿਹੜਾ ਬਾਹਰਲਾ ਗਲਿਆਰਾ ਹੈ, ਤੁਸੀਂ ਗਏ ਹੋਵੋਗੇ ਸਾਰੇ, ਆਪਾਂ ਦਰਬਾਰ ਸਾਹਿਬ ਤੇ ਜਾਂਦੇ ਹੀ ਹਾਂ ਜਦੋਂ ਕਿਤੇ ਟਾਈਮ ਲੱਗਦਾ, ਤੇ ਜਿਹੜਾ ਬਾਹਰਲਾ ਗਲਿਆਰਾ ਬਣਿਆ ਜਿਹਦਾ ਸੁੰਦਰੀਕਰਨ ਕੀਤਾ ਗਿਆ, ਤੇ ਵਿੱਚ ਇੱਕ ਵਾਰੀ ਤੁਹਾਨੂੰ ਪਤਾ ਕੰਟਰੋਵਰਸੀ ਵੀ ਹੋ ਗਈ ਸੀ, ਉਹ ਜਿਹੜੀਆਂ ਮੂਰਤੀਆਂ ਲੱਗੀਆਂ ਸੀਗੀਆਂ ਨਾ ਉਖਾੜ ਦਿੱਤੀਆਂ ਸੀ ਕੁਝ ਸਿੱਖ ਨੌਜਵਾਨਾਂ ਨੇ, ਤਾਂ ਉਸ ਏਰੀਏ ਨੂੰ ਗਲਿਆਰਾ ਕਿਹਾ ਜਾਂਦਾ ਹੈ। ਇਹ ਕਹਿੰਦੇ ਆ ਕਿ ਦੇਖੋ ਜੀ ਸਾਨੂੰ ਦੇ ਦਿਓ ਤੁਸੀਂ, ਉਹਦਾ ਸਾਰਾ ਸਾਂਭ ਸੰਭਾਲ ਦਾ ਜਿੰਮਾ। ਉਹਦਾ ਕਾਰਨ ਇਹ ਆ ਕਿ ਇਸ ਗਲਿਆਰਾ ਯੋਜਨਾ ਸਮੇਂ ਬਹੁਤ ਸਾਰੀਆਂ ਇਹੋ ਜਿਹੀਆਂ ਇਮਾਰਤਾਂ ਜਿਹੜੀਆਂ ਹੇਠਾਂ ਦੱਬ ਦਿੱਤੀਆਂ ਗਈਆਂ ਹੋਣਗੀਆਂ, ਤੇ ਅਸੀਂ ਇੱਕ ਤਾਂ ਇਹ ਆ ਕਿ ਉਹ ਸਾਂਭ ਸੰਭਾਲ ਕਰਾਂਗੇ, ਦੂਸਰਾ ਕਿ ਸਫਾਈ ਦੇ ਪੱਖੋਂ ਬਹੁਤ ਮੰਦਾ ਹਾਲ ਆ। ਸਾਨੂੰ ਇਸ ਕਰਕੇ ਥੋੜ੍ਹਾ ਜਿਹਾ ਇਹ ਇੱਕ ਅੜਿੱਕਾ ਲੱਗਦਾ, ਕਿਉਂਕਿ ਪ੍ਰਬੰਧ ਸਰਕਾਰ ਦੇ ਅਧੀਨ ਆ। ਸੋ ਇਹ ਸਾਨੂੰ ਦੋਵਾਂ ਚੀਜ਼ਾਂ ਦੀ ਜਿਹੜੀ ਸਾਂਭ ਸੰਭਾਲ ਦੇ ਦਿੱਤੀ ਜਾਵੇ। ਤੇ ਇਹੀ ਹੈ, ਕਹਿੰਦੇ ਵਿਰਾਸਤੀ ਮਾਰਗ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਚੁੱਕਣ ਨੂੰ ਤਿਆਰ ਆ। ਬਿਲਕੁਲ, ਜੇ ਦੇਖੋ ਇਹ ਚੁੱਕਣ ਨੂੰ ਤਿਆਰ ਆ ਤਾਂ ਦੇ ਦੇਣੀ ਚਾਹੀਦੀ ਹੈ ਜ਼ਿੰਮੇਵਾਰੀ, ਕਿਉਂਕਿ ਉਹਨਾਂ ਦੇ ਕੋਲ ਬਜਟ ਵੀ ਆ, ਉਹਨਾਂ ਦੇ ਕੋਲ ਟੀਮਾਂ ਵੀ ਨੇ। ਤੇ ਇਹ ਆ ਕਿ ਦੇਖੋ ਉਸ ਟਾਈਮ ਸਰਕਾਰ ਕਹਿੰਦੀ ਸੀ ਜਦੋਂ ਗਲਿਆਰਾ ਯੋਜਨਾ ਲਿਆਂਦੀ, ਉਹ ਵੀ ਤੇ ਵੇਖੋ ਨਾ, ਇਹ ਆਪ ਹੀ ਕਹਿ ਰਹੇ ਆ ਬੀਬੀ ਜੀ, ਆਪਣਾ ਜਹਾਨ ਨੂੰ ਨਾ ਕਈ ਵਾਰ ਬਾਅਦ ਦੇ ਵਿੱਚ ਯਾਦ ਕਰ ਦਿੰਦੇ ਕਿ ਮੈਂ ਕੀ ਕਿਹਾ, ਕਿ ਤੁਸੀਂ ਇਹ ਕਹਿ ਰਹੇ ਹੋ ਕਿ ਗਲਿਆਰਾ ਯੋਜਨਾ ਦੇ ਵਿੱਚ, ਤਾਂ ਗਲਿਆਰਾ ਯੋਜਨਾ ਜਿਹੜੀ ਆਈ ਸੀਗੀ ਉਹ ਅਕਾਲੀ ਭਾਜਪਾ ਸਰਕਾਰ ਦੇ ਸ਼ਾਸਨ ਦੌਰਾਨ ਹੀ ਆਈ ਸੀ ਜੀ। ਤੇ ਬੜੀ ਗਲਤੀ ਕੀਤੀ ਹੈ, ਕਿਉਂਕਿ ਬੁੰਗਾ ਗਿਆਨੀਆਂ ਦੇ ਜਿਹੜੇ ਅਗਲੇ ਵੰਸ਼ਜ ਨੇ ਗਿਆਨੀਆਂ ਦੇ, ਉਹਨਾਂ ਦਾ ਵੀ ਤੇ ਇਹੀ ਦਾਅਵਾ ਹੈ ਨਾ ਕਿ 1988 ਦੇ ਵਿੱਚ ਸਾਥੋਂ ਜ਼ਮੀਨ ਲਈ ਗਈ ਹੈ। ਇਹੋ ਜਿਹੀਆਂ ਇਮਾਰਤਾਂ ਤੇ ਹੋਰ ਵੀ ਨੇ। ਉਹਨਾਂ ਨੇ ਦੱਸਿਆ ਜਿਹੜਾ ਹੈਗਾ ਮਾਈ ਬਾਜ਼ਾਰ ਜਿਹੜਾ ਏਰੀਆ ਹੈ, ਉਹਨਾਂ ਨੇ ਦੱਸਿਆ, ਉਹਨਾਂ ਨੇ ਕਿਹਾ ਲਓ ਜਦੋਂ ਮਰਜ਼ੀ ਤੁਸੀਂ ਖੋਜ ਕਰ ਲਓ, ਇਹਨਾਂ ਨੇ ਦੱਬ ਦਿੱਤੀਆਂ ਨੇ। ਤੇ ਨਾਲੇ ਉਹਨਾਂ ਨੇ ਕਿਹਾ ਕਿ ਮੰਦਿਰ ਵਾਸਤੇ ਵੀ ਅਸੀਂ ਦਾਨ ਕੀਤੀ ਹੋਈ ਹੈ ਜ਼ਮੀਨ, ਕਾਗਜ਼ ਕਢਾ ਲਓ, 1988 ਤੇ ਅਸੀਂ ਦਿੱਤੀ ਆ, ਗੌਰਮੈਂਟ ਨੇ ਸਾਥੋਂ ਲਈ ਆ। ਤਾਂ ਇਹ ਵੀ ਇੱਕ ਬਹੁਤ ਵੱਡਾ ਫੈਕਟ ਆ ਜਿਹੜਾ ਕਿ ਹਾਲੇ ਜਿਉਂਦਾ ਜਾਗਦਾ ਹੈ, ਉਹਦੇ 'ਚ ਕੋਈ ਉਹ ਦੋ ਰਾਏ ਨਹੀਂ ਹੈ। ਤੋ ਕਹਿਣ ਦਾ ਭਾਵ ਇਹ ਆ ਕਿ ਜੇ ਸ਼੍ਰੋਮਣੀ ਕਮੇਟੀ ਇਹੋ ਜਿਹਾ ਫੈਸਲਾ ਕਰਦੀ ਹੈ, ਇਮਾਨਦਾਰੀ ਨਾਲ ਅੱਗੇ ਇਹੋ ਜਿਹੀਆਂ ਚੀਜ਼ਾਂ ਦੀ ਸਾਂਭ ਸੰਭਾਲ ਕਰਦੀ ਹੈ, ਦੇਣ 'ਚ ਕੋਈ ਹਰਜਾ ਨਹੀਂ ਹੈ। ਪਰ ਇਹ ਬਿਲਕੁਲ ਵੇਖਣ ਦੀ ਜ਼ਰੂਰਤ ਹੈ ਕਿ ਅੰਮ੍ਰਿਤਸਰ ਦੇ ਵਿੱਚ ਹੋਰ ਇਸ ਤਰ੍ਹਾਂ ਦੀ, ਚਾਹੇ ਉਹ ਵਿਰਾਸਤੀ ਹੈ ਚਾਹੇ ਇਤਿਹਾਸਿਕ ਆ, ਇਸ ਤਰ੍ਹਾਂ ਦੀ ਕੋਈ ਹੋਰ ਕਿੰਨੀ ਕੁ ਧਰੋਹਰ ਹੋ ਸਕਦੀ ਹੈ ਥੱਲੇ ਜਿਹੜੀ ਦੱਬ ਦਿੱਤੀ ਗਈ ਆ। ਦੇਖਣ ਵਾਲੀ ਇਹ ਗੱਲ ਆ, ਕਿਉਂਕਿ ਮੈਂ ਜਿਵੇਂ ਕਹਿ ਰਿਹਾ ਕਿ ਗੁਰੂ ਕੀ ਨਗਰੀ ਅੱਜ ਤੇ ਦੇਖੋ ਸਿੱਖ ਕੌਮ ਨੂੰ ਕੋਈ ਆਪਾਂ ਜਿੱਦਾਂ ਕਹਿ ਲਈਏ ਕੋਈ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ, ਪਰ ਗਾਂ ਪੀੜ੍ਹੀਆਂ ਨੇ ਤੇ ਤੁਰੇ ਹੀ ਜਾਣਾ ਨਾ, ਤੁਰੇ ਹੀ ਜਾਣਾ। ਹਾਲੇ ਤਾਂ ਆਪਾਂ ਚਲੋ 5 ਸਦੀਆਂ ਦਾ ਸਫ਼ਰ ਤੈਅ ਕੀਤਾ, 6 ਸਦੀਆਂ ਦਾ ਸਫ਼ਰ ਤੈਅ ਕੀਤਾ, ਕੱਲ੍ਹ ਨੂੰ 10 ਸਦੀਆਂ 20 ਸਦੀਆਂ ਜਦੋਂ ਹੋਣਗੀਆਂ ਉਦੋਂ ਇਹਨਾਂ ਚੀਜ਼ਾਂ ਦੀ ਮਹੱਤਤਾ ਵੱਧ ਜਾਏਗੀ। ਬਿਲਕੁਲ ਹਾਲੇ ਤਾਂ ਹੁਣ ਤਾਂ ਸਾਂਭ, ਚਾਹੇ ਉਹ ਵਿਰਾਸਤ ਹੈ ਚਾਹੇ ਇਤਿਹਾਸ ਹੈ, ਸੰਭਾਲਣਾ ਚਾਹੀਦਾ, ਸਹੇਜਣਾ ਚਾਹੀਦਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰ ਲਈਏ, ਥਾਣਿਆਂ ਵਿੱਚ ਹੋਵੇਗੀ ਲਾਅ ਅਫਸਰਾਂ ਦੀ ਨਿਯੁਕਤੀ। ਸਰ ਦੇਖੋ, ਲਾਅ ਅਫਸਰ ਤੇ ਅੱਗੇ ਵੀ ਹੁੰਦੇ ਆ, ਜਿੰਨਾ ਕੁ ਮੈਨੂੰ ਇਹਦੇ ਬਾਰੇ ਪਤਾ ਹੈ, ਤੁਹਾਨੂੰ ਵੀ ਪਤਾ ਹੋਏਗਾ। ਆਪਣੇ ਆਪਾਂ ਦੇਖਦੇ ਨਹੀਂ ਹੁੰਦੇ ਆ ਜੀ, ਜਿਹੜਾ DA ਹੈ ਜੀ, ਜਿਹੜਾ ਹੁੰਦਾ ਇਹਨਾਂ ਦਾ ਹੁੰਦਾ ਨੇ ਅਟਾਰਨੀ ਹੁੰਦੇ ਆ, ਡਿਸਟ੍ਰਿਕਟ ਅਟਾਰਨੀ ਹੁੰਦੇ ਆ, ਬੈਠੇ ਹੁੰਦੇ DA ਹੈ ਜੀ, ਉਹ ਹੁੰਦੇ ਆ। ਤੁਹਾਡੇ ਵੀ ਇੱਧਰ ਮੇਰੇ ਖਿਆਲ ਦੇ ਨਾਲ ਇਹੀ ਸਿਸਟਮ ਹੈ ਥਾਣਿਆਂ ਦੇ ਵਿੱਚ, ਇਸ ਤਰ੍ਹਾਂ ਲਾਅ ਆਫਿਸਰ ਹੁੰਦੇ ਆ। ਪਰ ਇਹ ਹੁਣ ਕਿਉਂਕਿ ਜੇ ਮੰਨ ਲਓ ਰਾਏ ਸਲਾਹ ਲੈਣੀ ਆ ਕੋਈ ਇਹਨਾਂ ਨੇ, ਤਾਂ ਇਹ ADA ਨੂੰ ਭੇਜਦੇ ਆ ਚੀਜ਼, ਫਿਰ ਜਾਂ DA ਨੂੰ ਭੇਜਦੇ ਆ ਜਿਹੜਾ ਜ਼ਿਲ੍ਹੇ ਦੇ ਵਿੱਚ ਹੁੰਦਾ। ਤਾਂ ਉਹਦੇ 'ਚ ਕੀ ਆ, ਸਮਾਂ ਤੇ ਲੱਗਦਾ। ਇਹ ਗੱਲ ਬਿਲਕੁਲ ਸਹੀ ਆ, ਸੱਚ ਆ, ਸਮਾਂ ਲੱਗਦਾ, ਕਿਉਂਕਿ ਕਈ ਵਾਰ ਵਿੱਚ ਛੁੱਟੀਆਂ ਆ ਗਈਆਂ ਜਾਂ ਕੁਛ ਵੀ ਆ, ਅਗਲਾ ਬਾਹਰ ਅੰਦਰ ਗਿਆ, ਜਾਂ ਕੋਈ ਕੰਮ ਦਾ ਕੋਈ ਜ਼ਿਆਦਾ ਲੋੜ ਆ, ਜਾਂ ਕੋਈ ਕੋਰਟ ਕਚਹਿਰੀ 'ਚ ਗਿਆ, ਇਸ ਤਰ੍ਹਾਂ ਟਾਈਮ ਲੱਗਦਾ। ਕਿ ਕੋਈ ਵੀ ਕੇਸ ਆ, ਫਰਜ਼ ਕਰੋ ਤੁਸੀਂ ਕੋਈ ਪਾਸਪੋਰਟ ਅਪਲਾਈ ਕੀਤਾ, ਤੁਹਾਡੇ 'ਤੇ ਕੋਈ ਕੇਸ ਆ ਛੋਟਾ ਮੋਟਾ, ਉਹਨਾਂ ਨੇ ਥਾਣੇ ਵਾਲਿਆਂ ਨੇ ਜਿਹੜਾ ਵੀ ਲੀਗਲ ਅਫਸਰ ਆ ਉਹਦੇ ਤੋਂ ਰਾਏ ਲੈਣੀ ਹੈ ਨਾ ਕਿ ਭਾਈ ਕੇਸ ਇਹੋ ਜਿਹਾ ਕੋਈ ਵੱਡਾ ਕੇਸ ਨਹੀਂ ਹੈ ਕਿ ਆਪਾਂ ਇਹਦੀ ਪੁਲਿਸ ਰਿਪੋਰਟ ਕਰ ਦਈਏ ਜਾਂ ਰੋਕ ਦਈਏ, ਇੱਕ ਰਾਏ ਲੈਣੀ ਆ। ਹੁਣ ਅੱਗੇ ਉਹਨਾਂ ਨੇ ਭੇਜ ਦਿੱਤੀ ਤੁਹਾਡੀ ਜਿਹੜੀ ਪਾਸਪੋਰਟ ਵਾਲੀ ਫਾਈਲ ਆ, ਉਹ ਗਈ ਆ ਪਹਿਲਾਂ ਤੁਹਾਡਾ ਜਿਹੜਾ ਸ਼ਹਿਰ ਹੈ ADA ਕੋਲੇ, ਉੱਥੇ ਨਹੀਂ ਮਿਲਿਆ, ਉਹਨਾਂ ਨੇ ਗਾਂਹ ਭੇਜ ਦਿੱਤੀ, ਤੇ ਦਿਨ ਲੱਗ ਗਏ ਤੁਹਾਡੇ ਇਸੇ ਪ੍ਰੋਸੀਜਰ ਦੇ ਵਿੱਚ 15-20।
ਤੇ ਜੇ ਉਹੀ ਮੰਨ ਲਓ ਲਾਅ ਆਫਿਸਰ ਉੱਥੇ ਬੈਠਾ ਹੋਵੇ ਤੇ ਉਹਦੇ ਤੋਂ ਨਾਲ ਦੀ ਨਾਲ ਹੀ ਸਾਰਾ ਕੁਝ ਹੋ ਜਾਏ। ਵੈਸੇ ਤੇ ਇੰਡੀਆ ਦੇ ਵਿੱਚ ਹੋਣ ਨੂੰ ਕੀ ਨਹੀਂ ਹੋ ਸਕਦਾ, ਸਾਰਾ ਰਿਕਾਰਡ ਹੁਣ ਆਨਲਾਈਨ ਆ, ਪਰ ਆਫਲਾਈਨ ਤੁਹਾਨੂੰ ਪਤਾ ਹੀ ਆ, ਗੱਫੇ ਛੱਪੇ ਆ ਆਫਲਾਈਨ 'ਚ ਹੀ ਬਣਦੇ ਆ। ਆਨਲਾਈਨ ਜੇ ਸਾਰਾ ਕੁਝ ਕਰ ਲੈਣਾ ਤੇ ਫਿਰ ਹੌਲਾ ਕਿਵੇਂ ਪਵੇ ਲੋਕਾਂ ਨੂੰ। ਅਗਰ ਇਹ ਚੀਜ਼ਾਂ ਹੈਗੀਆਂ ਨੇ ਕਿ ਦਿੱਕਤਾਂ ਪਰੇਸ਼ਾਨੀਆਂ ਨੇ, ਹੁਣ ਇਹ ਕਹਿੰਦੇ ਕਿ ਹਰੇਕ ਥਾਣੇ ਦੇ ਵਿੱਚ ਲਾਅ ਆਫਿਸਰ ਅਸੀਂ ਬਿਠਾਵਾਂਗੇ, ਵਧੀਆ ਗੱਲ ਆ, ਉੱਥੇ ਚਲੋ ਤੱਤ ਫੱਟ ਨਿਬੇੜਾ ਹੋ ਜਾਏਗਾ। ਪਰ ਇਹਨਾਂ ਦਾ ਮੰਤਵ ਇਹ ਆ ਕਿ ਇਹਦੇ ਨਾਲ ਜਿਹੜੇ ਕੇਸ ਗਲਤ ਰਜਿਸਟਰਡ ਹੁੰਦੇ ਨੇ, ਮਤਲਬ ਕਿ ਅੱਗੇ ਜਾ ਕੇ ਉਹ ਤੋੜ ਹੀ ਨਹੀਂ ਚੱਲਦੇ ਜਾਂ ਕਹਿ ਲਓ ਕਿ ਨਿਭਦੇ ਨਹੀਂ ਹੈ, ਕੰਮ ਤੋੜ ਜਾਂਦੇ ਨੇ, ਉਹ ਜਿਹੜੀਆਂ ਇਨਫੋਰਮੇਸ਼ਨਸ ਹੁੰਦੀਆਂ ਨੇ ਮੁੱਢਲੇ ਤੌਰ 'ਤੇ ਉਹ ਸਾਬਤ ਨਹੀਂ ਹੋ ਪਾਉਂਦੀਆਂ, ਪਰ ਉਦੋਂ ਤੱਕ ਪੁਲਿਸ ਮਹਿਕਮੇ ਦਾ ਜਾਂ ਜੁਡੀਸ਼ਰੀ ਦਾ ਬੜਾ ਟਾਈਮ ਜ਼ਾਇਆ ਹੋ ਜਾਂਦਾ ਹੈ। ਇਹ ਗੱਲ ਸਹੀ ਹੈ, ਦਰੁਸਤ ਆ, ਕਿਉਂਕਿ ਕਈ ਵਾਰ ਘਰਾਂ ਦੇ ਝਗੜੇ ਹੋ ਜਾਂਦੇ ਆ, ਮਾਮਲਾ ਚਲੇ ਜਾਂਦਾ, FIR ਹੋ ਜਾਂਦੀ ਆ, ਸਿੱਧਾ ਰਾਜੀਨਾਮਾ ਤੇ ਮੰਨਿਆ ਨਹੀਂ ਜਾਂਦਾ, ਫਿਰ ਗਵਾਹੀਆਂ ਮੁੱਕਰਨੀਆਂ ਹੁੰਦੀਆਂ, ਮੁੱਕਰ ਤੇ ਜਾਣਾ ਹੁੰਦਾ ਕਿਉਂਕਿ ਰਾਜੀਨਾਮਾ ਹੋ ਜਾਂਦਾ, ਦੋ ਪਰਿਵਾਰਾਂ ਦਾ ਆਪਸੀ ਕਲੇਸ਼ ਹੁੰਦਾ, ਮੰਨ ਲਓ ਚਾਚੇ ਤਾਏ ਦਾ, ਤਾਂ ਇਹ ਦੋਵਾਂ ਜੀਆਂ ਦਾ ਤਾਂ ਆਪਸ ਦੇ ਵਿੱਚ ਆ, ਰਾਜੀਨਾਮਾ ਹੋ ਗਿਆ ਤੇ ਚਲੋ ਹੁਣ ਗਵਾਹੀਆਂ ਹੋਣ ਤੇ ਕਿੰਨਾ ਟਾਈਮ ਲੱਗੇਗਾ, ਘੱਟੋ ਘੱਟ 2 ਸਾਲ ਕੇਸ ਚੱਲੇਗਾ, ਤਾਂ 2 ਸਾਲ ਸਮਾਂ ਪੁਲਿਸ ਦਾ ਵੀ ਜਾਇਆ ਹੋ ਗਿਆ, ਜੁਡੀਸ਼ਰੀ ਦਾ ਵੀ ਜਾਇਆ ਹੋ ਗਿਆ। ਗੱਲ ਠੀਕ ਆ, ਪਰ ਇਹਦੇ ਨਾਲ ਇੱਕ ਚੀਜ਼ ਹੋਰ ਵੀ ਆ ਕਿ ਦੇਖੋ ਗੱਲ ਜਿਹੜੀ ਇਸ ਪੱਖ ਤੋਂ ਠੀਕ ਆ, ਆਪਾਂ ਇਹਨੂੰ ਪੋਜ਼ੀਟਿਵਲੀ ਲੈਂਦੇ ਆ ਕਿ ਲਾਅ ਅਫਸਰ ਹੋਵੇਗਾ, ਟਾਈਮ ਦੀ ਬੱਚਤ ਹੋਵੇਗੀ, ਗਲਤ ਸ਼ਿਕਾਇਤਾਂ ਜਿਹੜੀਆਂ ਮੌਕੇ 'ਤੇ ਵੇਖੀਆਂ ਜਾਣਗੀਆਂ ਕਿ ਹਾਂ ਭਾਈ ਮਾਮਲਾ ਬਣਦਾ ਜਾਂ ਨਹੀਂ ਬਣਦਾ, ਪਰੰਤੂ ਇਹਦੇ 'ਚ ਹੋਰ ਵੀ ਹੋਏਗਾ ਡੰਗਾ ਕਿ ਜਿਹੜੀਆਂ ਸੱਚੀਆਂ ਸ਼ਿਕਾਇਤਾਂ ਨੇ, ਬਣਦੇ ਕੇਸ ਆ ਜਿਹੜੇ, ਉਹ ਵੀ ਇਸ ਨਾਂ 'ਤੇ ਤਾਂ ਨਹੀਂ ਕਿਤੇ ਰੋਕੇ ਜਾਣਗੇ ਕਿ ਲਾਅ ਅਫਸਰ ਦੀ ਲੱਸੀ ਪਾਣੀ ਮੰਗੀ ਜਾਂਦਾ ਬੰਦਾ, ਉਹਦੇ ਪਰਦੇ 'ਚ ਬਿਠਾਇਆ ਹੋਊਗਾ ਜਾਂ ਬੈਠਾ ਹੋਊਗਾ, ਵਿਚਾਰਾ ਨੂੰ ਪਤਾ ਹੀ ਨਹੀਂ ਹੋਊਗਾ ਕਿ ਕੋਈ ਗੱਲ ਨਹੀਂ, ਉਹਦੀ ਵੀ ਸੇਵਾ ਪਾਣੀ ਖੈਰ ਸੇਵਾ ਉਹ ਦੂਜੇ ਦੀ ਤਾਂ ਕਰਨੀ ਹੈ, ਨਾਲ ਉਹਦੀ ਐਕਸਟਰਾ ਚਾਰਜ ਲੱਗਣ ਲੱਗ ਪੈਣ। ਤਾਂ ਇਸ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੋਏਗੀ ਕਿ ਕਰਪਸ਼ਨ ਦਾ ਇੱਕ ਹੋਰ ਬੂਆ ਨਾ ਖੁੱਲ੍ਹ ਜਾਵੇ। ਬਾਕੀ ਸਭ ਕੁਝ ਠੀਕ ਆ, ਮੰਤਵ ਠੀਕ ਹੋਣਗੇ, ਮਕਸਦ ਠੀਕ ਹੋਣਗੇ, ਜ਼ਰੂਰਤਾਂ ਵੀ ਠੀਕ ਹੋਣਗੀਆਂ, ਸਮੇਂ ਦਾ ਤਕਾਜ਼ਾ ਇਹੀ ਗੱਲਾਂ ਕਹਿੰਦਾ, ਪਰ ਕਿਤੇ ਉਹ ਕਰਪਸ਼ਨ ਦਾ ਇੱਕ ਹੋਰ ਗੇਟ ਨਾ ਖੁੱਲ੍ਹ ਜਾਵੇ, ਇਹਦਾ ਧਿਆਨ ਰੱਖਣ ਦੀ ਜ਼ਰੂਰਤ ਰਹੇਗੀ। ਜੀ ਬਿਲਕੁਲ, ਜਿੰਨੇ ਨਵੇਂ ਕਾਨੂੰਨ ਉਹਨੇ ਨਵੇਂ ਗੇਟ ਆ ਮਿੰਟੂ ਜੀ, ਮੰਨੋ ਨਾ ਮੰਨੋ ਖੁੱਲ੍ਹਦੇ ਹੀ ਜਾਂਦੇ ਆ ਨਾਲ ਨਾਲ। ਕਿਸਾਨਾਂ ਦਾ ਲੀੜਾ ਫਾੜ ਹੱਲਾ ਹੁਣ ਰਾਜਸਥਾਨ ਦੇ ਵਿੱਚ। ਹਾਂਜੀ ਦੇਖੋ, ਇਹ ਗੰਗਾ ਨਗਰ ਦੇ ਵਿੱਚ ਕੋਈ ਇਹਨਾਂ ਦਾ ਪ੍ਰੋਟੈਸਟ ਸੀਗਾ ਉੱਥੇ, ਕਿਉਂਕਿ ਸਰਕਾਰ ਕਾਂਗਰਸ ਦੀ ਹੈ ਨਾ, ਤਾਂ ਭਾਰਤੀ ਜਨਤਾ ਪਾਰਟੀ ਆਪੋਜੀਸ਼ਨ ਦੇ ਵਿੱਚ ਆ। ਜਿਹੜੇ ਕਿਸਾਨਾਂ ਨੂੰ ਅਯਾਸ਼ ਦੱਸਦੇ, ਬਦਮਾਸ਼ ਦੱਸਦੇ, ਲੁੱਚੇ ਲਫੰਗੇ ਦੱਸਦੇ ਆ, ਇਹ ਉੱਥੇ ਕਿਸਾਨਾਂ ਵਾਂਗੂ ਪ੍ਰੋਟੈਸਟ ਕਰਦੇ ਆ ਆਪੋਜੀਸ਼ਨ 'ਚ ਇੱਥੇ ਹੁੰਦੇ ਆ। ਇੱਥੇ ਇਹਨਾਂ ਦਾ ਵੀ ਪ੍ਰੋਟੈਸਟ ਸੀਗਾ ਤੇ ਪ੍ਰੋਟੈਸਟ ਦੇ ਦਰਮਿਆਨ ਇਹ ਆਏ ਵੀ ਜੇ ਪ੍ਰੋਟੈਸਟਰ ਆ ਗਏ, ਕਿਸਾਨ ਆ ਗਏ, ਤਾਂ ਫਿਰ ਇਹਨਾਂ ਦਾ ਪੇੜ ਹੋਇਆ। ਤਾਂ ਇੱਕ ਵੱਡਾ ਨੇਤਾ ਹੈ ਇਹਨਾਂ ਦਾ, ਜਿਹਦੇ ਮੇਰੇ ਖਿਆਲ ਦੇ ਨਾਲ ਕੱਪੜੇ ਵਗੈਰਾ ਪਾੜ ਦਿੱਤੇ ਗਏ, ਮਲੋਟ ਵਾਲੀ ਤਾਂ ਨਹੀਂ ਹੋਈ, ਪਰ ਉਹਨਾਂ ਨੇ, ਕਿਉਂਕਿ ਏਰੀਆ ਜ਼ਿਆਦਾ ਪੰਜਾਬੀਆਂ ਦਾ, ਉੱਥੇ ਘੇਰ ਕੇ ਪੀਲਾ ਲੱਤਾ ਪਾੜ ਕੱਟਿਆ। ਇਹ ਵੈਸੇ ਦੂਜੀ ਘਟਨਾ ਹੈ ਚੰਦ ਦਿਨਾਂ ਦੇ ਵਿੱਚ, ਕਿਉਂਕਿ ਅੱਗੇ ਇੱਕ ਹਰਿਆਣੇ ਦੇ ਵਿੱਚ ਇਸੇ ਤਰ੍ਹਾਂ ਦਾ ਵੀਡੀਓ ਆਇਆ ਸੀ, ਜਦੋਂ ਉੱਥੇ ਵੀ ਕਾਫੀ ਵੱਡੇ ਨੇਤਾ ਦਾ ਇਹੀ ਕੰਮ ਜਿਹੜਾ ਹੈ ਉਹ ਕੀਤਾ ਗਿਆ ਸੀਗਾ। ਪਰ ਗੱਲ ਇਹ ਆ ਕਿ ਦੇਖੋ, ਵਿਰੋਧ ਆਪਣੀ ਥਾਂ 'ਤੇ ਆ, ਨਾ ਤਾਂ SKM ਇਸ ਗੱਲ ਦੀ ਇਜਾਜ਼ਤ ਦਿੰਦਾ, ਨਾ ਸ਼ਾਦੀ ਭਰਦਾ ਕਿ ਇਹੋ ਜਿਹਾ ਕੰਮ ਕਰੋ, ਕਿਉਂਕਿ ਦੇਖੋ ਗੱਲ ਇਹ ਆ ਕਿ ਤੁਸੀਂ ਉੱਥੇ ਗੰਗਾ ਨਗਰ ਦੇ ਵਿੱਚ ਕਰ ਦਿੱਤਾ, ਉੱਥੇ ਸਰਕਾਰ ਕਾਂਗਰਸ ਦੀ, ਪੰਜਾਬ 'ਚ ਕਰ ਦਿੱਤਾ, ਉੱਥੇ ਸਰਕਾਰ ਕਾਂਗਰਸ ਦੀ, ਇਹ ਕੰਮ ਚੱਲ ਜੂ। ਤੇ ਹਰਿਆਣੇ ਦੇ ਵਿੱਚ ਜਦ ਵੀ ਕਰੋਗੇ ਫਿਰ ਉਹਨਾਂ ਨੇ, ਤੁਹਾਨੂੰ ਪਤਾ ਹੀ, ਉਹਨਾਂ ਦੇ ਹੱਥ ਜ਼ੋਰ ਆ, ਉਹ ਦੇਸ਼ ਧਰੋਹ ਦਾ ਫਿਰ ਮੁਕੱਦਮਾ ਪਾਉਂਦੇ ਆ। ਤੇ ਆਪਾਂ ਜਾਂਦੇ ਹਾਂ ਰੁਲਦੇ ਖੁੱਲਦੇ ਹਾਈਕੋਰਟ, ਤੇ ਹਾਈਕੋਰਟ ਵੀ ਕਹਿੰਦਾ ਕਿ ਨਹੀਂ, ਜਿਨ੍ਹਾਂ ਨੇ ਰਜਿਸਟਰਡ ਕੀਤਾ ਭਾਈ ਹੁਣ ਉਹੀ ਨਿਬੇੜ ਰਹੇ। ਸੋ ਇਸ ਕਰਕੇ ਠੀਕ ਆ, ਵਿਰੋਧ ਕਰੋ, ਜੋ ਮਰਜ਼ੀ ਕਰੋ, ਜਿਸ ਤਰ੍ਹਾਂ ਮਰਜ਼ੀ ਉਹਦਾ ਤਰੀਕਾ ਹੋਣਾ ਚਾਹੀਦਾ। ਪਰ ਅੱਗੇ ਮਲੋਟ ਵੇਲੇ ਵੀ ਆਪਾਂ ਇਹੀ ਦੇਖਿਆ ਕਿ ਜਿਹੜੇ ਸਿਆਣੇ ਆਗੂ ਸੀ ਉਹਨਾਂ ਨੇ ਨਖੇਦੀ ਕੀਤੀ ਸੀ ਕਿ ਨਹੀਂ, ਅਸੀਂ ਇਸ ਚੀਜ਼ ਦੀ ਸ਼ਾਦੀ ਨਹੀਂ ਭਰਦੇ ਭਾਈ, ਇਹ ਗਲਤ ਆ। ਤੇ ਬਾਅਦ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਦੂਜਿਆਂ ਨੂੰ ਬਚਾਉਣ ਵਾਸਤੇ ਆਪਾਂ ਵੇਖਿਆ ਸੀਗਾ ਨਾ ਕਿ ਕਿਸ ਤਰ੍ਹਾਂ ਸਿੱਧੂਪੁਰ ਵਾਲਿਆਂ ਨੇ ਖੁਦ ਮੁਕੱਦਮੇ ਆਪਣੇ ਤੇ ਪਵਾਏ ਸੀ ਕਿ ਅਸੀਂ ਹੁਣ ਦੂਜਿਆਂ ਤੇ ਮੁਕੱਦਮੇ ਨਹੀਂ ਪੈਣ ਦੇਣੇ ਭਾਈ, ਆਪਣੇ ਬੰਦੇ ਪੇਸ਼ ਕਰਾਏ ਸੀ ਇਹਨਾਂ ਨੇ, ਲਓ ਭਾਈ ਇਹਨਾਂ ਤੇ ਪਾ ਦਿਓ ਮੁਕੱਦਮੇ। ਤਾਂ ਫਿਰ ਇਹੀ ਹੈ ਨਾ ਕਿ ਜਿਹੜਾ ਵਰਕਰ ਉੱਥੇ ਕੰਮ ਕਰਨਾ ਸੀਗਾ, ਜਿਹਨੇ ਲਾਮਬੰਦੀ ਕਰਨੀ ਸੀ, ਉਹਨੂੰ ਵਿਚਾਰੇ ਨੂੰ ਜੇਲ੍ਹ 'ਚ ਜਾਣਾ ਪਿਆ। ਸਾਡੇ ਸਾਹਮਣੇ ਗਏ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ, ਪਰ ਉਹਨਾਂ ਨੂੰ ਕੁਰਬਾਨੀ ਦੇਣੀ ਪਈ, ਕਿਉਂਕਿ ਬੰਦੇ ਤਾਂ ਜਦ ਤੱਕ ਨਾ ਫੜੇ ਜਾਂਦੇ ਉਦੋਂ ਤੱਕ ਕੰਮ ਨਹੀਂ ਸੀ ਚੱਲਣਾ, ਕਿਉਂਕਿ MLA ਦੇ ਲੀੜੇ ਪਾਟੇ ਸੀਗੇ। ਸੋ ਇਹ ਚੀਜ਼ ਇਹਨਾਂ ਤੋਂ ਬਚਣ ਦੀ ਜ਼ਰੂਰਤ ਆ। ਵਿਰੋਧ ਕਰੋ, ਆਪਣਾ ਜੋ ਵੀ ਤੁਹਾਡਾ
ਫੰਡਾਮੈਂਟਲ ਰਾਈਟ ਹੈ, ਉਹਨੂੰ ਯੂਜ਼ ਕਰੋ, ਪਰ ਮਰਿਆਦਕ ਢੰਗ ਦੇ ਨਾਲ। ਇਹ ਤੁਹਾਨੂੰ ਵੇਖਣਾ ਹੀ ਪਏਗਾ, ਵਿਚਾਰਨਾ ਪਏਗਾ। ਅੱਜ ਵਿਚਾਰ ਲਓ, ਕੱਲ੍ਹ ਵਿਚਾਰ ਲਓ, ਕਿਉਂਕਿ ਉਹਨਾਂ ਦੀ ਨਿਗਾਹ ਤੇ ਬਣੀ ਰਹਿੰਦੀ ਹੈ ਨਾ ਇਹਨਾਂ ਚੀਜ਼ਾਂ ਤੇ। ਉਹ ਮੀਡੀਆ ਫਿਰ ਤੁਹਾਨੂੰ ਪਤਾ ਹੀ ਆ, ਮਾੜੀ ਜਿਹੀ ਗੱਲ ਨੂੰ ਫਿਰ ਕਿਵੇਂ ਉਹ ਗੱਲ ਦਾ ਖਲਾਰਾ ਪਾ ਦਿੰਦਾ। ਬਿਲਕੁਲ। ਅਗਲੀ ਗੱਲ ਕਰੀਏ, ਕਹਿੰਦੇ ਵੀ ਕੇਂਦਰ ਸਰਕਾਰ ਕੋਲ ਸੀਵਰੇਜ ਕਾਮਿਆਂ ਦੇ ਮਰਨ ਦਾ ਵੀ ਡਾਟਾ ਹੀ ਨਹੀਂ, ਹੱਦ ਹੀ ਹੋਈ ਪਈ ਹੈ। ਹਾਂਜੀ ਹਾਂਜੀ, ਆਪਾਂ ਉਦੋਂ ਵੀ 3-4 ਮਸਲੇ ਦੇਖੇ ਸੀ ਜਿਹੜੇ ਇਹਨਾਂ ਦੇ ਔਨ ਰਿਕਾਰਡ ਮਿਲੇ ਸੀਗੇ, ਤੇ ਸਾਡੇ ਕੋਲ ਡਾਟਾ ਹੀ ਹੈ ਨਹੀਂ। ਜਿਹੜੇ ਹੁੰਦੇ ਨਾ ਉਦਯੋਗ, ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼, ਜਿਨ੍ਹਾਂ ਨੂੰ ਆਪਾਂ MSME ਕਹਿ ਦਿੰਦੇ ਹਾਂ, ਇਹ ਕਿੰਨੇ ਬੰਦ ਹੋਏ ਕਰੋਨਾ ਕਾਲ 'ਚ, ਵੇਖ ਲਓ। ਇਹੀ ਡਾਟਾ ਨਹੀਂ ਸੀ ਇਹਨਾਂ ਦੇ ਕੋਲ। ਸਦਨ ਦੇ ਵਿੱਚ ਇਹਨਾਂ ਨੇ ਜਵਾਬ ਦਿੱਤਾ ਕਿ ਸਾਡੇ ਕੋਲ ਕੋਈ ਡਾਟਾ ਨਹੀਂ ਹੈ। ਕਮਾਲ ਦੀ ਗੱਲ ਆ ਕਿ ਜਿਸ ਸਰਕਾਰ ਦੇ ਕੋਲ ਇਹ ਡਾਟਾ ਹੀ ਨਹੀਂ ਹੈ ਕਿ ਮੁਸੀਬਤ ਵੇਲੇ ਸਾਡੀ ਇੰਡਸਟਰੀ ਦਾ ਨੁਕਸਾਨ ਕਿੰਨਾ ਹੋਇਆ, ਤੇ ਉਹ ਕੰਪਨਸੇਟ ਕੀ ਕਰਨਗੇ? ਇਹ ਵੀ ਤਾਂ ਇੱਕ ਵੇਖਣ ਵਾਲਾ ਨਾ। ਕੰਪਨਸੇਟ ਕੀ ਉਹਨਾਂ ਨੇ ਕਰਨਾ ਜਦੋਂ ਉਹਨਾਂ ਦੇ ਕੋਲ ਡਾਟਾ ਹੀ ਨਹੀਂ ਹੈ? ਫਿਰ ਐਵੇਂ ਅੱਠ ਮਾਰੀ ਜਾਂਦੇ ਸੀ ਅਸੀਂ 20 ਲੱਖ ਕਰੋੜ ਦਾ ਪੈਕੇਜ ਦੇ ਦਿੱਤਾ। ਬੜਾ ਵੱਡਾ ਸਵਾਲ ਰਹੇਗਾ ਕਿ ਬੈਕ ਨੂੰ ਆ ਪੈਸਾ, ਕਿਉਂਕਿ ਤੁਹਾਡੇ ਕੋਲ ਤੇ ਡਾਟਾ ਹੀ ਹੈ ਨਹੀਂ ਕਿ ਕਿਹਦਾ ਲਾਸ ਹੋਇਆ, ਕਿੰਨੇ। ਕਿਉਂਕਿ ਇਹ ਵੀ ਇਹਨਾਂ ਨੇ ਕਿਹਾ ਕਿ ਕਿੰਨੇ ਰੁਜ਼ਗਾਰ ਗਏ ਨੇ, ਕਿੰਨੇ ਰੁਜ਼ਗਾਰ ਗਏ ਨੇ, ਕੋਈ ਡਾਟਾ ਨਹੀਂ ਹੈ ਸਾਡੇ ਕੋਲ। ਆਫੀਸ਼ੀਅਲੀ ਕੋਈ ਡਾਟਾ ਨਹੀਂ ਇਹਨਾਂ ਨੇ ਪੇਸ਼ ਕੀਤਾ। ਇਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿੰਨੇ ਮਾਈਗਰੈਂਟ ਮਰੇ ਨੇ, ਸਾਡੇ ਕੋਲ ਕੋਈ ਡਾਟਾ ਨਹੀਂ ਹੈ। ਕਿੰਨੇ ਮਾਈਗਰੈਂਟ ਜੋਬਲੈਸ ਹੋਏ, ਸਾਡੇ ਕੋਲ ਕੋਈ ਡਾਟਾ ਨਹੀਂ ਹੈ। ਕੋਈ ਡਾਟਾ ਹੀ ਨਹੀਂ ਹੈ। ਇਹਨਾਂ ਨੂੰ ਡਿਗਰੀਆਂ ਪੁੱਛ ਲਓ, ਤੁਹਾਡੇ ਕੋਲ ਹੈਗੀਆਂ, ਕਹਿੰਦੇ ਕੋਈ ਡਿਗਰੀ ਨਹੀਂ ਹੈ। ਉਧਰ ਕਹਿੰਦੇ ਕਿ ਅਸੀਂ ਪੜ੍ਹਾਈ ਉਹ ਕੀਤੀ ਹੈ ਜਿਹੜੀ ਇੰਡੀਆ 'ਚ ਕਿਤੇ ਦੇ ਸੁਣੀ ਨਹੀਂ, ਕੀਤੀ ਹੈ ਪਰ ਡਿਗਰੀ ਵਿਖਾਉਣੀ ਨਹੀਂ। ਕੋਈ ਡਾਟਾ ਨਹੀਂ ਸਾਡੇ ਕੋਲ ਡਿਗਰੀ ਦਾ। ਅੱਜ ਰੌਲਾ ਪੈ ਗਿਆ, ਹੋਰ ਦੱਸ ਲਓ, ਚੇਤੇ ਆ ਗਿਆ ਇਹਨਾਂ ਦਾ ਜਿਹੜਾ ਹੈਗਾ ਨਾ ਉਪ ਮੁੱਖ ਮੰਤਰੀ ਯੂਪੀ ਦਾ, ਕੇਸ਼ਵ ਪ੍ਰਸਾਦ ਮੌਰਿਆ, ਉਹਦੀ ਡਿਗਰੀ ਦਾ ਵੀ ਰੌਲਾ ਪੈ ਗਿਆ। ਮਾਮਲਾ ਕੋਰਟ ਤੱਕ ਚਲੇ ਗਿਆ। ਕਹਿੰਦੇ ਆ ਕਿ ਜਿਹੜੀ ਡਿਗਰੀ ਇਹਨੇ ਕੀਤੀ ਆ, ਇੱਕ ਤਾਂ ਉਹਦੇ ਸਾਲ ਵੱਖੋ ਵੱਖਰੇ ਦੱਸੀ ਬੈਠਾ ਹਲਫਨਾਮੇ 'ਚ, ਦੂਜਾ ਉਹ ਕਿਸੇ ਯੂਨੀਵਰਸਿਟੀ 'ਚ ਕਰਾਈ ਹੋਈ ਨਹੀਂ ਜਾਂਦੀ। ਸੇਮ ਮੋਦੀ ਵਾਲਾ ਹਾਲ ਹੀ ਆ। ਤੇ ਹੁਣ ਡਾਟਾ ਜਿਹੜਾ, ਹੁਣ ਦੇਖੋ ਕਿੱਥੋਂ ਬੰਦਾ ਕੱਢੇ, ਸਮਝ ਤੋਂ ਪਰੇ ਦੀ ਗੱਲ ਹੈ। ਆਪਾਂ ਕਿੰਨੀਆਂ ਖਬਰਾਂ ਸੁਣਦੇ ਹਾਂ, ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਦਸੇ ਵਾਪਰੇ। ਪਹਿਲੀ ਗੱਲ ਇਹ ਆ ਕਿ ਇਹ ਕਿੰਨਾ ਇਹਨਾਂ ਲੋਕਾਂ ਦਾ ਇੱਕ ਕੁਰਬਾਨੀ ਵਾਲਾ ਕੰਮ ਆ ਕਿ ਅਮੀਰਾਂ ਦੀ ਗੰਦਗੀ ਗਰੀਬ ਸਾਫ਼ ਕਰਦੇ ਆ ਹਮੇਸ਼ਾ। ਕਿਉਂ ਬਈ? ਉਹ ਕੀ ਗੱਲ ਆ, ਉਹਨਾਂ ਦਾ ਕੋਈ ਹੱਕ ਨਹੀਂ ਹੈ। ਸੁਪਰੀਮ ਕੋਰਟ ਨੇ ਆਖਿਆ ਕਿ ਮੈਨੂਅਲੀ ਸਫਾਈ ਨਹੀਂ ਹੋਣੀ ਚਾਹੀਦੀ ਸੀਵਰੇਜ ਦੀ, ਮਸ਼ੀਨਾਂ ਲਾਓ। ਅੱਜ ਤੱਕ ਇਸ ਮੁਲਕ ਦੇ ਮੈਨੂੰ ਲੱਗਦਾ ਇੱਕ ਵੀ ਸ਼ਹਿਰ ਦੇ ਵਿੱਚ ਇਹ ਡਾਟਾ ਨਹੀਂ ਇਹਨਾਂ ਕੋਲ ਹੋਏਗਾ ਕਿ ਸਾਰੀ ਮੈਨੂਅਲ ਸਫਾਈ ਜਿਹੜੀ ਆ ਉਹ ਮਸ਼ੀਨਾਂ ਕਰਦੀਆਂ। ਇੱਕ ਵੀ ਸ਼ਹਿਰ ਨਹੀਂ ਹੈਗਾ ਜੀ, ਬਸ ਕਿਉਂਕਿ ਇਹਨਾਂ ਦੇ ਕੋਲ ਲੋੜਵੰਦ ਹੈਗੇ ਆ ਨਾ, ਇਹਨਾਂ ਦੇ ਬੱਚੇ ਭੁੱਖੇ ਮਰਦੇ ਆ, ਉਹਨਾਂ ਨੂੰ ਉਤਰਨਾ ਪੈਂਦਾ ਸੀਵਰੇਜ ਦੇ ਵਿੱਚ ਹੀ ਰਹਿ ਜਾਂਦੇ ਨੇ, ਉਹ ਰਹਿ ਜਾਂਦੇ। ਅੱਛਾ, ਅਮੀਰ ਪ੍ਰਦੂਸ਼ਣ ਕਰਦਾ, ਉਸ ਪ੍ਰਦੂਸ਼ਣ ਦੇ ਨਾਲ ਵੀ ਗਰੀਬ ਮਰਦਾ। ਇੰਡੀਆ 'ਚ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਨਾ ਪ੍ਰਦੂਸ਼ਣ ਦੇ ਨਾਲ। ਲਾਇਸੈਂਸ ਦੀ ਰਿਪੋਰਟ ਆਪਾਂ ਕਈ ਵਾਰ ਅੱਗੇ ਜਿਹੜੇ ਚਰਚਾ ਕੀਤੀ ਹੈ ਜੀ। ਅਮੀਰ ਪ੍ਰਦੂਸ਼ਣ ਕਰਦਾ, ਗਰੀਬ ਮਰਦਾ। ਸੋ ਇਹੀ ਹੈ ਕਿ ਜਦੋਂ ਗਰੀਬ ਮਰਦਾ ਉਹਦਾ ਡਾਟਾ ਵੀ ਨਹੀਂ ਇਹਨਾਂ ਦੇ ਕੋਲ। ਹੱਦ ਹੋ ਗਈ ਹੈ। ਇੱਕ ਤੇ ਕੱਖੋਂ ਹਵਾ ਕਰ ਛੱਡਿਆ ਇਹਨਾਂ ਨੇ। ਜੇ ਇਹਨਾਂ ਨੂੰ ਇੱਕ ਦਿਨ ਸੀਵਰੇਜ ਦੇ ਵਿੱਚ ਤਾਰ ਕੇ ਆਖੇ ਕਿ ਤੁਸੀਂ ਦੇਸ਼ ਸੇਵਾ ਬੜੀ ਕਰਦੇ ਹੋ, ਅੱਜ ਇੱਕ ਦਿਨ ਦੇਸ਼ ਸੇਵਾ ਇੱਦਾਂ ਕਰ ਲਓ, ਇਹ ਵੀ ਦੇਸ਼ ਸੇਵਾ ਹੀ ਆ। ਫਿਰ ਪਤਾ ਲੱਗੇ ਕਿ ਡਾਟਾ ਰੱਖਣਾ ਕਿੰਨਾ ਜ਼ਰੂਰੀ ਹੈ। ਆ ਦਿੱਲੀ ਦੇ ਵਿੱਚ ਹਾਦਸਾ ਹੋਇਆ ਸੀਗਾ, ਯਾਦ, ਉੱਥੇ ਸਰਕਾਰ ਨੇ ਬਕਾਇਦਾ ਚੈੱਕ ਦਿੱਤੇ ਨੇ। ਪੰਜਾਬ ਦੇ ਵਿੱਚ ਹੋਇਆ, ਬਕਾਇਦਾ ਚੈੱਕ ਦਿੱਤੇ ਹੋਇਆ। ਹਰੇਕ ਗੌਰਮੈਂਟ ਚੈੱਕ ਦਿੰਦੀ ਆ, ਪਰ ਜੇ ਉਹੀ ਚੈੱਕ ਪਹਿਲਾਂ ਦਿੱਤੇ ਹੋਣ ਜਾਂ ਮਸ਼ੀਨਾਂ ਤੇ ਲਾਏ ਹੋਣ, ਲੋੜ ਹੀ ਨਾ ਪਵੇ। ਸੋ ਆਹ ਬੜੀ ਮੰਦਭਾਗੀ ਗੱਲ ਆ। ਅੱਜ ਸਵਾਲ ਲੱਗਾ ਸੀ ਉੱਥੇ ਸਦਨ ਦੇ ਵਿੱਚ, ਇਹਨਾਂ ਨੇ ਇਹੀਓ ਜਵਾਬ ਦਿੱਤਾ ਕਿ ਸਾਡੇ ਕੋਲ ਇਸ ਮੁਤਲਕ ਕੋਈ ਡਾਟਾ ਨਹੀਂ ਹੈਗਾ ਕਿਸੇ ਕਿਸਮ ਦੀ ਮੌਤ ਦਾ। ਜੀ ਜੀ, ਇਹਨਾਂ ਦੇ ਕੋਲ ਵਾਕਿਆ ਹੀ ਕੋਈ ਆંકੜੇ ਨਹੀਂ। ਜਿਹੜੇ ਇਹਨਾਂ ਨੂੰ ਚੰਗੇ ਲੱਗਦੇ ਉਹ ਆંકੜੇ ਬੜੇ ਸੋਹਣੇ ਬਣਾ ਕੇ ਜਿਹੜੇ ਉਹ ਪੇਸ਼ ਕਰ ਲੈਂਦੇ। ਨਹੀਂ, ਉਹ ਤਾਂ ਫੋਨ ਦੇ ਵਿੱਚੋਂ ਫੋਟੋਆਂ ਵੀ ਕੱਢ ਲੈਂਦੇ ਨੇ, ਅਗਲੇ ਦਾ ਡਾਟਾ ਕੱਢ ਲੈਂਦੇ ਆ। ਆਪਦੇ ਕੋਲ ਕੋਈ ਡਾਟਾ ਨਹੀਂ ਤੇ ਦੂਸਰਿਆਂ ਦਾ ਪੈਗਾਸਸ ਦੇ ਨਾਲ ਫੋਨ ਦਾ ਡਾਟਾ ਵੀ ਲੈ ਲੈਂਦੇ ਨੇ। ਛੱਡਦੇ ਕੱਖ ਨਹੀਂ ਹੈ। ਤਾਂ ਅਗਲੀ ਮਿੰਟੋ ਜੀ ਗੱਲ ਕਰ ਲਈਏ ਜੱਜ ਹੱਤਿਆ ਮਾਮਲਾ, ਜਾਂਚ CBI ਨੂੰ ਦੇਣ ਦੀ ਮੰਗ। ਕੁਝ ਸਮਾਂ ਪਹਿਲਾਂ ਮਿੰਟੂ ਜੀ ਸੁਪਰੀਮ ਕੋਰਟ ਦੇ ਜਸਟਿਸ ਦੀ ਵੀ ਹੱਤਿਆ ਹੋਈ ਸੀ, ਉਹ ਵੀ ਕੋਈ ਤਣ ਪਤਨ ਲੱਗੀ ਸੀ ਕਿ ਨਹੀਂ ਗੱਲਬਾਤ 'ਚ?
ਇਹ ਸੁਪਰੀਮ ਕੋਰਟ ਦਾ ਜਸਟਿਸ ਨਹੀਂ, ਉਹ ਜਸਟਿਸ ਲੋਇਆ ਸੀ। ਜਸਟਿਸ ਲੋਇਆ, ਜੀ 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 ਲੋਇਆ ਸੀ, ਜੀ ਹਾਂ ਜੀ, ਜਸਟਿਸ ਲੋਇਆ ਸੀ। ਉਹ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਦੇ ਵਿੱਚ ਸਨ ਜੀ ਜਾਂ ਸੈਸ਼ਨ ਦੇ ਸਨ, ਪੱਕਾ ਨਹੀਂ ਮੈਨੂੰ ਯਾਦ ਨਹੀਂ, ਪਰ ਲੋਇਆ ਦਾ ਸੀ ਮਾਮਲਾ ਉਹ। ਤੇ ਇਹ ਵੀ ਇੱਕ ਇਸੇ ਤਰ੍ਹਾਂ ਦਾ ਹੀ ਮਸਲਾ ਹੈ ਜੀ। ਝਾਰਖੰਡ ਦੇ ਵਿੱਚ ਤੁਸੀਂ ਸਾਰਿਆਂ ਨੇ ਇੱਕ ਮੂਵੀ ਸੁਣੀ ਹੋਣੀ ਹੈ, ਗੈਂਗਸ ਆਫ ਵਾਸੇਪੁਰ। ਉਹ ਉਸ ਏਰੀਏ ਦਾ ਹੀ ਆ ਮਾਮਲਾ, ਇਹ ਜਿਹੜਾ ਹੈ ਨਾ, ਉਸ ਏਰੀਏ ਦਾ ਝਾਰਖੰਡ ਦੇ ਵਿੱਚ। ਦਰਅਸਲ ਕੀ ਹੋਇਆ ਕਿ ਇਹ ਜਿਹੜੇ ਜੱਜ ਸਾਹਿਬ ਸੀਗੇ, ਇਹ ਗਏ ਸਨ ਸਵੇਰ ਦੀ ਸੈਰ ਨੂੰ, ਤੇ ਹੁਣ ਬਾਅਦ ਦੇ ਵਿੱਚ, ਪਹਿਲਾਂ ਤੇ ਹਾਦਸਾ ਹੀ ਮੰਨਿਆ ਗਿਆ, ਬਾਅਦ ਦੇ ਵਿੱਚ ਨਾ CCTV ਫੁਟੇਜ ਦੇ ਵਿੱਚ ਆਟੋ ਜਿਹੜਾ ਉਹ ਦਿਖਾਈ ਦਿੰਦਾ ਕਿ ਸੜਕ ਦੇ ਵਿਚਾਲੇ ਜਾਂਦਾ, ਤੇ ਜੱਜ ਸਾਹਿਬ ਐ ਥੱਲੇ ਮਤਲਬ ਕਿ ਸੜਕ ਦੇ ਜਾ ਰਹੇ ਆ, ਤੇ ਯਕਦਮ ਆਟੋ ਸਾਈਡ ਬਦਲ ਕੇ ਫੇਟ ਮਾਰਦਾ। ਜੱਜ ਸਾਹਿਬ ਡਿੱਗਦੇ ਆ ਉੱਥੇ, ਕਾਫੀ ਦੇਰ ਤੱਕ ਤੜਫਦੇ ਰਹਿੰਦੇ ਆ, ਕੋਈ ਚੱਕਦਾ ਹੀ ਨਹੀਂ। ਜਦ ਤੱਕ ਚੱਕਿਆ ਜਾਂਦਾ ਤਦ ਤੱਕ ਦੇਰ ਹੋ ਚੁੱਕੀ ਸੀ, ਉਹਨਾਂ ਦੀ ਮੌਤ ਹੋ ਜਾਂਦੀ। ਅੱਛਾ, ਪਹਿਲਾਂ ਤੇ ਹਾਦਸਾ ਸੀ, ਪਰ ਜਿਵੇਂ ਉਹ ਫੋਟੋ ਹੱਥ ਲੱਗੀ ਨਾ CCTV ਕੈਮਰਿਆਂ ਵਾਲੀ, ਕਿ ਕਿਸ ਤਰ੍ਹਾਂ ਇੱਕ ਆਟੋ ਜਿਹੜਾ ਸੜਕ ਦੇ ਵਿਚਾਲੇ ਜਾ ਰਿਹਾ, ਕੋਈ ਰਸ਼ ਨਹੀਂ ਹੈ ਸਵੇਰ ਦੇ ਟਾਈਮ, ਕੋਈ ਕੁਛ ਨਹੀਂ ਹੈ, ਕੋਈ ਗੱਡੀ ਆ ਜਾ ਨਹੀਂ ਰਹੀ, ਇੱਕ ਆਟੋ ਸਾਈਡ ਬਦਲਦਾ ਅਚਾਨਕ ਦੂਸਰੇ ਕੋਨੇ 'ਤੇ ਜਾ ਕੇ। ਚਲੋ ਆਟੋ ਡਰਾਈਵਰ ਤੇ ਆਟੋ ਮਾਲਕ ਸ਼ਾਇਦ ਫੜੇ ਗਏ ਨੇ, ਪਰ ਹਾਲੇ ਗੱਲ ਖੁੱਲ੍ਹ ਨਹੀਂ ਰਹੀ। ਦਰਅਸਲ ਸੁਪਰੀਮ ਕੋਰਟ ਨੇ ਇਹਦੇ ਤੇ ਸੋ ਮੋਟੋ ਲਿਆ ਵਾ, ਮੈਨੂੰ ਲੱਗਦਾ ਉਹਨਾਂ ਨੇ, ਪਰ ਜਿਹੜਾ ਸਥਾਨਕ ਪ੍ਰਸ਼ਾਸਨ ਹੈ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਜਾਂਚ ਪੜਤਾਲ ਕਰੋ, ਜੇ ਸਹੀ ਢੰਗ ਨਾਲ ਸਾਨੂੰ ਤੁਹਾਡੀ ਜਾਂਚ ਪੜਤਾਲ ਜਾਂਦੀ ਨਾ ਲੱਗੀ ਕਿ ਅਸੀਂ ਇਨਵੈਸਟੀਗੇਸ਼ਨ ਕਿਸੇ ਏਜੰਸੀ ਨੂੰ ਦੇ ਦਿਆਂਗੇ। ਪਰ ਬਹੁਤ ਸਾਰੇ ਲੋਕ ਇਹ ਡਿਮਾਂਡ ਕਰ ਰਹੇ ਨੇ, ਮੇਰੇ ਖਿਆਲ ਦੇ ਨਾਲ ਉਹਦੇ ਵਿੱਚ ਹੁਣ ਸ਼ਾਇਦ ਬਾਰ ਕੌਂਸਲ ਵੀ ਆ ਗਈ ਆ, ਉਹਨਾਂ ਨੇ ਵੀ ਇਹ ਮੰਗ ਕੀਤੀ ਆ, ਕਿ ਬਾਰ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਦੀ ਜਿਹੜੀ ਆ, ਕਿ ਭਾਈ ਜੋ ਇਹ ਜੱਜ ਸਾਹਿਬ ਦੀ ਹੱਤਿਆ ਦਾ ਮਾਮਲਾ ਹੈ, ਇਹਨੂੰ ਇਨਵੈਸਟੀਗੇਟ ਕਰਵਾਇਆ ਜਾਵੇ CBI ਤੋਂ, ਕਿਉਂਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਹੀ ਬਹੁਤ ਵੱਡੇ ਗੈਂਗਸਟਰਾਂ ਦੀਆਂ ਜ਼ਮਾਨਤਾਂ ਖਾਰਜ ਕੀਤੀਆਂ ਸਨ। ਹੁਣ ਇਹ ਮਾਮਲਾ ਜੁੜਦਾ ਕਿੱਦਾਂ ਹੈ? ਅਸਲ ਦੇ ਵਿੱਚ ਉੱਥੇ ਦੋ ਮਤਲਬ ਕਿ ਚਚੇਰੇ ਭਰਾਵਾਂ ਦਾ ਰੌਲਾ ਸੀਗਾ, ਦੋਨੇ ਹੀ ਤਗੜੇ ਸੀ, ਰਿਹਾਇਸ਼ ਸੀ। ਇਸ ਤੋਂ ਇਲਾਵਾ ਦੋਨੇ ਹੀ ਸਿਆਸੀ ਪਿਛੋਕੜ ਤੋਂ ਸੀ, ਇੱਕ ਭਾਜਪਾ ਤੋਂ, ਇੱਕ ਕਾਂਗਰਸ ਤੋਂ। ਬਸ ਇੱਕ ਨੇ ਸੁਪਾਰੀ ਦੇ ਕੇ ਕਤਲ ਕਰਵਾਇਆ ਸੀਗਾ, ਤੇ ਉਹ ਜਿਹੜਾ ਸੁਪਾਰੀਬਾਜ਼ ਜਾਂ ਸੁਪਾਰੀ ਕਿਲਰ ਆ, ਉਹ ਅੰਦਰ ਆ ਜੇਲ੍ਹ ਦੇ ਵਿੱਚ, ਬਹੁਤ ਤਗੜਾ ਗੈਂਗਸਟਰ ਆ, ਉਹਦੀ ਜ਼ਮਾਨਤ ਦਾ ਇਹ ਮਾਮਲਾ ਹੈ। ਸੋ ਇਸ ਕਰਕੇ ਇਸ ਮੌਤ ਨੂੰ ਜਾਂ ਹੱਤਿਆ ਨੂੰ ਕਥਿਤ ਤੌਰ ਤੇ ਮੰਨਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਜ਼ਮਾਨਤ ਦੇ ਨਾਲ ਜੁੜਦੀ ਹੋ ਸਕਦੀ ਹੈ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਅਤੇ ਸਰੋਤਿਓ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ ਸਟੂਡੀਓ 'ਚ 408 272 5200, 4082725200, 408 272 5200 ਕਾਲ ਕਰ ਲਿਓ। ਤਾਂ ਤੁਹਾਡੇ ਸਵਾਲਾਂ ਦੇ ਜਿਹੜੇ ਆ ਜਵਾਬ ਦੇਣ ਦੇ ਲਈ ਮਿੰਟੂ ਜੀ ਆਪਣੇ ਨਾਲ ਜਿਹੜੇ ਜੁੜੇ ਰਹਿਣਗੇ। ਅਤੇ ਮਿਲਦੇ ਹਾਂ ਜੀ ਇੱਕ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਇੱਕ ਮਾਂ ਹੋਣ ਦੇ ਨਾਤੇ ਮੇਰੇ ਕੋਲ COVID-19 ਟੀਕੇ ਬਾਰੇ ਕੁਝ ਸਵਾਲ ਹਨ, ਜਿਵੇਂ ਕਿ ਨੌਜਵਾਨਾਂ ਨੂੰ ਇਹ ਟੀਕਾ ਲਗਾਉਣਾ ਚਾਹੀਦਾ ਹੈ, ਕਿ ਇਹ ਮੇਰੇ ਬੱਚੇ ਲਈ ਸੁਰੱਖਿਅਤ ਹੈ? ਇਹਨਾਂ ਸਾਰੇ ਸਵਾਲਾਂ ਦਾ ਛੋਟਾ ਜਵਾਬ ਹਾਂ। ਕੋਵਿਡ-19 ਟੀਕੇ ਦੀ ਜਾਂਚ ਕੀਤੀ ਗਈ ਹੈ ਅਤੇ 12 ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਹੋਰ ਜਾਣਨ ਲਈ vaccinate.all58.com ਤੇ ਜਾਓ ਜਾਂ ਕਾਲ ਕਰੋ 833 422 4255। ਇਹ ਸੰਦੇਸ਼ ਕੈਲੀਫੋਰਨੀਆ ਦੇ ਜਨ ਸਿਹਤ ਵਿਭਾਗ ਦੁਆਰਾ ਤੁਹਾਡੇ ਲਈ ਲਿਆਂਦਾ ਗਿਆ। ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਾਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਇਹ ਹੁਣ ਬੈਂਕਰਪਸੀ ਅਤੇ ਪਰਸਨਲ ਇੰਜਰੀ ਦੇ ਕੇਸਿਸ ਦਾ ਵੀ ਕੰਮ ਕਰਦੇ ਹਨ। ਕਾਲ ਅਟਾਰਨੀ ਇਕਬਾਲ ਸਿੰਘ ਬੈਂਸ 5598901007 559 890 1007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ, ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559 255 1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825
5 East Olive Avenue, Fresno, 559-255-1299. ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਾਰਟੀ ਕਰਨ ਦੇ ਲਈ 골ਡਨ ਪੈਲੇਸ ਹਾਜ਼ਰ ਹੈ ਰੈਨੋਵੇਟਡ ਬ੍ਰਾਂਡ ਨਿਊ ਅਤੇ ਰਾਇਲ ਇੰਟੀਰੀਅਰ ਲੁੱਕ ਲੈ ਕੇ 100 ਤੋਂ ਲੈ ਕੇ 1200 ਤੱਕ ਦੇ ਮਹਿਮਾਨਾਂ ਦੀ ਪਾਰਟੀ ਕਰ ਸਕਦੇ ਹੋ। 골ਡਨ ਪੈਲੇਸ ਹੁਣ ਖੁੱਲ ਚੁੱਕਾ ਹੈ ਆਊਟਡੋਰ ਪਾਰਟੀਆਂ ਦੇ ਲਈ ਅਤੇ elite ਇਵੈਂਟ ਵੈਨਿਊ ਵਿਦ ਬੈਸਟ ਮਾਡਰਨ ਲੁੱਕ ਵੈਨਿਊ ਇਨ ਟਾਊਨ ਜਿੱਥੇ ਕਰ ਸਕਦੇ ਹੋ 30 ਬੰਦਿਆਂ ਤੋਂ ਲੈ ਕੇ 350 ਬੰਦਿਆਂ ਤੱਕ ਦੀ ਪਾਰਟੀ। ਡੈਕੋਰੇਸ਼ਨ, ਸਿਕਿਉਰਿਟੀ ਅਤੇ ਕੇਟਰਿੰਗ ਦਾ ਖਾਸ ਪ੍ਰਬੰਧ ਹੈ ਅਤੇ ਇਹ ਦਿੰਦੇ ਹਨ ਪ੍ਰੋਫੈਸ਼ਨਲ ਬਾਰ ਸਰਵਿਸ। elite event venue 4105 Westfield Garden Drive, Fresno. Phone number 5593657433 या फिर विजिट कर सकते हो sales@eliteeventvenue.com ते। Golden Palace 2625 West Wasser Avenue, Fresno. Phone number 5597767377 या फिर 5592331234 या फिर विजिट कर सकते हो info@fresnogoldenpalace.com ते। Booking open for 2021 and 2022। ਬਾਕੀ ਸਾਰਾ ਸਮਾਨ ਤਾਂ ਕਾਸਕੋ ਤੋਂ ਚੱਕ ਲਈਦਾ ਪਰ ਇੰਡੀਅਨ ਗਰੋਸਰੀ ਲਈ ਬਹੁਤ ਸਿਰ ਖਪਾਈ ਕਰਨੀ ਪੈਂਦੀ ਹੈ। ਕਾਸ਼ ਕਿਤੇ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਸਟੋਰ ਹੋਵੇ। ਲੈ ਸੁਣ, ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਵੇਅਰਹਾਊਸ ਖੁੱਲ ਗਿਆ ਹੈ ਆਪਣੇ ਸ਼ਹਿਰ ਫ੍ਰੈਜ਼ਨੋ 'ਚ। ਸੱਚੀ? ਆਹੋ, ਗਰੋਸਰੀ ਡਿਪੋ ਵੇਅਰਹਾਊਸ, ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਪਾਕਿਸਤਾਨੀ ਗਰੋਸਰੀ ਦੀ ਬਿਹਤਰੀਨ ਫਰੈਸ਼ ਵੈਰਾਈਟੀ, ਉਹ ਵੀ ਗਾਰੰਟਿਡ ਸਸਤੇ ਰੇਟਾਂ ਤੇ। ਉੱਥੇ ਬਥੇਰੀਆਂ ਸੇਲਸ ਵੀ ਲੱਗੀਆਂ ਹੋਈਆਂ ਨੇ ਤੇ ਲੋਕ ਧੜਾਧੜ ਸ਼ਾਪਿੰਗ ਕਰ ਰਹੇ ਨੇ। ਜੀ ਹਾਂ, 31 ਜੁਲਾਈ ਨੂੰ ਗ੍ਰੈਂਡ ਓਪਨਿੰਗ ਦੇ ਮੌਕੇ ਤੇ ਸਾਰੇ ਜ਼ਰੂਰ ਆਓ ਅਤੇ ਸ਼ਾਪਿੰਗ ਦੇ ਨਾਲ ਰਿਫਰੈਸ਼ਮੈਂਟ ਦਾ ਵੀ ਆਨੰਦ ਉਠਾਓ। Also special deals for stores. Grocery Depot Warehouse. Address 820 West Lyman Avenue, Fresno. Call 888-721-4512 888 721 4512। ਆਪਣੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਜ਼ਰੂਰਤਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 1992 ਤੋਂ ਤੁਹਾਡੀ ਸੇਵਾ ਦੇ ਵਿੱਚ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਕਾਲ 4082722500। ਇੰਡੋ ਅਮਰੀਕਨ ਹੈਰੀਟੇਜ ਫੋਰਮ ਫ੍ਰੈਜ਼ਨੋ ਵਾਲੇ ਪੇਸ਼ ਕਰਦੇ ਹਨ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 31 ਜੁਲਾਈ ਦਿਨ ਸ਼ਨੀਚਰਵਾਰ ਦੁਪਹਿਰ 2 ਤੋਂ 6 ਵਜੇ ਤੱਕ ਕਰੀ ਹਾਊਸ 4277 ਨਾਰਥ ਵੈਸਟ ਐਵੀਨਿਊ ਫ੍ਰੈਜ਼ਨੋ ਵਿਖੇ। ਇਹਨਾਂ ਦੀ ਯਾਦ ਦੇ ਵਿੱਚ ਵਿਸ਼ੇਸ਼ ਸਮਾਗਮ ਹੋਣਗੇ ਅਤੇ ਇਸ ਸਮਾਗਮ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦਿੱਤਾ ਜਾਵੇਗਾ। ਹੋਰ ਜਾਣਕਾਰੀ ਲਈ ਕਾਲ ਨਵਦੀਪ ਸਿੰਘ ਢਾਲੀਵਾਲ 5592870822, ਸੁਰਿੰਦਰ ਸਿੰਘ ਮੰਧਾਲੀ 5594739269, ਹਰਜਿੰਦਰ ਸਿੰਘ ਢੇਸੀ 5596180156। ਤਾਂ ਪਹੁੰਚਣਾ ਨਾ ਭੁੱਲਿਓ। ਇੰਡੋ ਅਮਰੀਕਨ ਹੈਰੀਟੇਜ ਫੋਰਮ ਫ੍ਰੈਜ਼ਨੋ ਵੱਲੋਂ ਸ਼ਹੀਦ ਊਧਮ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ ਨੂੰ ਯਾਦ ਕਰਦੇ ਹੋਏ ਸ਼ਹੀਦੀ ਸਮਾਗਮ 31 ਜੁਲਾਈ ਦਿਨ ਸ਼ਨੀਚਰਵਾਰ ਦੁਪਹਿਰ 2 ਤੋਂ 6 ਵਜੇ ਤੱਕ ਕਰੀ ਹਾਊਸ 4277 ਨਾਰਥ ਵੈਸਟ ਐਵੀਨਿਊ ਫ੍ਰੈਜ਼ਨੋ ਵਿਖੇ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਦੇ ਸਰੋਤਿਓ, ਵਾਰੀ ਸਰ ਤੁਹਾਡੇ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408272 4082725200। ਵਰਿੰਦਰ ਸਿੰਘ ਜੀ ਬ੍ਰਿਸਬੇਨ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰੇ ਇੱਕੋ ਇੱਕ ਦੋ ਕੁਐਸਚਨ ਆ। ਕਾਫੀ ਸਮਾਂ ਪਹਿਲਾਂ ਭਗਵੰਤ ਮਾਨ ਸਾਹਿਬ ਨੇ ਬਦਸਲੂਕੀ ਕੀਤੀ ਸੀ ਕੁਝ ਪੱਤਰਕਾਰਾਂ ਨਾਲ ਤੇ ਪੱਤਰਕਾਰਾਂ ਨੇ ਇਕੱਠੇ ਹੋ ਕੇ ਉਹਨਾਂ ਤੋਂ ਮਾਫੀ ਵੀ ਮੰਗਵਾ ਲਈ ਸੀ। ਚਲੋ ਬਹੁਤ ਵਧੀਆ ਹੋਇਆ। ਪਰ ਥੋੜਾ ਟਾਈਮ ਪਹਿਲਾਂ ਨਾ MP ਡਿੰਪੇ ਨੇ ਬਦਸਲੂਕੀ ਕੀਤੀ ਪੱਤਰਕਾਰ ਬੀਬੀ ਨਾਲ ਦਿੱਲੀ 'ਚ, ਤੇ ਉਹਦਾ ਕੀ ਬਣਿਆ ਮੈਨੂੰ ਦੱਸੋਗੇ? ਸੌਰੀ ਮੈਂ ਉਹ ਫੋਲੋ ਅਪ ਨਹੀਂ ਕਰ ਸਕਿਆ ਨਿਊਜ਼। ਤੇ ਦੂਜਾ ਮੇਰਾ ਸਵਾਲ ਆ, ਮੈਂ ਦੋਨੇ ਸ਼ੋਅ ਸੁਣਦਾ ਬਲਤੇਜ ਬੰਨੋ ਭਾਜੀ ਦੇ ਉਹਨਾਂ ਦੇ ਵੀ, ਤੇ ਜਦੋਂ 26 ਜਨਵਰੀ ਵਾਲੀਆਂ ਜ਼ਮਾਨਤਾਂ ਹੋ ਰਹੀਆਂ ਸੀ ਤੇ ਆਪਣੇ ਸ਼ੋਅ ਦੇ ਮਿੰਟੂ ਜੀ ਨੇ ਐਪਰੀਸ਼ੀਏਟ ਵੀ ਕੀਤਾ ਸੀ ਕਿ ਮਨਜਿੰਦਰ ਸਿੰਘ ਸਿਰਸਾ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਉਹ ਜ਼ਮਾਨਤਾਂ ਕਰਵਾ ਰਹੇ ਆ। ਬਟ ਬਲਤੇਜ ਬੰਨੋ ਭਾਜੀ ਕਹਿ ਰਹੇ ਸੀ ਕਿ ਉਹ ਜ਼ਮਾਨਤਾਂ ਹਾਈ ਕੋਰਟ ਦੇ ਕੋਈ ਵਕੀਲ ਕਰਾ ਰਹੇ ਆ। ਸੌਰੀ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਵਕੀਲ ਦਾ। ਬਟ ਤੇ ਮਨਜਿੰਦਰ ਸਿੰਘ ਸਿਰਸਾ ਸਿਰਫ ਉੱਥੇ ਜਾ ਕੇ ਫੋਟੋਆਂ ਹੀ ਖਿਚਾਉਂਦੇ ਆ। ਤੁਸੀਂ ਥੋੜਾ ਚਾਨਣਾ ਪਾਓਗੇ ਉੱਤੇ ਵੀ? ਧੰਨਵਾਦ ਭਾਜੀ ਦੋਨਾਂ ਵੀਰਾਂ ਦਾ। ਹਾਂਜੀ, ਦੇਖੋ ਗੱਲ ਇਹ ਹੈ ਕਿ
ਉਹ ਮਾਮਲਾ ਜਿਹੜਾ ਡਿੰਪੇ ਹੋਰਾਂ ਵਾਲਾ ਸੀਗਾ ਉਹ ਚਲੇ ਗਿਆ ਸੀਗਾ ਪੁਲਿਸ ਕੋਲੇ ਉਸ ਟਾਈਮ। ਤੇ ਜੋ ਹੋਇਆ ਸੀਗਾ ਸਭ ਨੂੰ ਪਤਾ ਹੈ। ਉਹਦੇ ਵਿੱਚ ਵੇਖੋ ਰਿਪੋਰਟਿੰਗ ਦੇ ਵਿੱਚ ਵੀ ਕੁਝ ਚੀਜ਼ਾਂ ਹੁੰਦੀਆਂ ਨੇ, ਮੇਰਾ ਪੂਰਾ ਇਹ ਨਹੀਂ ਹੁੰਦਾ ਕਿ ਅਸੀਂ ਮੰਨ ਲਓ ਦੇਖ ਪੱਤਰਕਾਰ ਹੈ ਤੇ ਅਸੀਂ ਸਹੀ ਹੋਵਾਂਗੇ। ਸਾਡਾ ਰਿਪੋਰਟਿੰਗ ਕਰਨ ਦਾ ਢੰਗ ਵੀ ਉਕਸਾਉਣ ਵਾਲਾ ਨਹੀਂ ਹੋਣਾ ਚਾਹੀਦਾ। ਅੱਜ ਕੱਲ੍ਹ ਕੀ ਹੈ ਕਿ ਫੀਲਡ ਦੇ ਵਿੱਚ ਯੰਗ ਬੱਚੇ ਬੱਚੀਆਂ ਚਲੇ ਜਾਂਦੇ ਆ ਤਾਂ ਉਹ ਇੱਕ ਟਾਸਕ ਲੈ ਕੇ ਹੀ ਚੱਲਦੇ ਕਿ ਐ ਨਹੀਂ ਹੈ। ਤੇ ਠੀਕ ਹੈ ਕਿ ਡਿੰਪੇ ਨੇ ਜੋ ਕੀਤਾ ਬਹੁਤ ਗਲਤ ਆ, ਬਹੁਤ ਮੰਦਭਾਗਾ। ਵੈਸੇ ਮੈਂ ਵੀ ਕਾਲ ਕੀਤੀ ਸੀ ਉਸ ਟਾਈਮ ਤੇ ਉਹ ਮਾਫੀ ਤੇ ਨਹੀਂ ਸੀ ਮੰਗ ਰਹੇ ਉਸ ਟਾਈਮ, ਪਰ ਉਹਨਾਂ ਨੇ ਅਫਸੋਸ ਪ੍ਰਗਟਾਇਆ ਸੀ। ਯਾਨੀ ਮੇਰੇ ਨਾਲ ਵੀ ਗੱਲ ਹੋਈ ਸੀ ਉਸ ਤੋਂ ਬਾਅਦ ਉਹ ਮਾਮਲਾ, ਕਿਉਂਕਿ ਉਹ ਇਹਨਾਂ ਤੋਂ ਸੁਣਿਆ ਸੀਗਾ ਕਿ ਸ਼ਾਇਦ ਪੁਲਿਸ ਕੋਲ ਚਲੇ ਗਿਆ। ਉਸ ਤੋਂ ਬਾਅਦ ਉਹ ਮੈਂ ਕੁੜੀ ਕਿਸੇ ਚੈਨਲ 'ਤੇ ਵੀ ਨਹੀਂ ਦੇਖੀ, ਨਾ ਹੀ ਉਹਦਾ ਕਦੇ ਕੋਈ ਪੱਖ ਆਇਆ। ਜਦ ਉਹ ਨਹੀਂ ਹੁਣ ਦੱਸ ਰਹੀ, ਜੇ ਮੰਨ ਲਓ ਚੈਨਲ ਨੇ ਉਹਨੂੰ ਕੁਛ ਕਿਹਾ, ਹਟਾਇਆ ਜਾਂ ਕੰਪਰੋਮਾਈਜ਼ ਹੋਣ ਲਈ ਕਿਹਾ ਤਾਂ ਉਹਨੂੰ ਦੁਬਾਰਾ ਦੱਸਣਾ ਚਾਹੀਦਾ ਸੀ। ਜੇ ਉਹਨੇ ਆਪਣੀ ਮਰਜ਼ੀ ਨਾਲ ਕੰਪਰੋਮਾਈਜ਼ ਕਰ ਲਿਆ ਫਿਰ ਤੇ ਭਾਈ ਸਾਹਿਬ ਠੀਕ ਠਾਕ ਹੀ ਹੈ। ਤੇ ਹੁਣ ਆਪਾਂ ਨੂੰ ਫੋਲੋਅਪ ਤੇ ਤਾਂ ਹੀ ਮਿਲ ਸਕਦਾ ਨਾ ਜੇ ਕੋਈ ਆਪ ਦੱਸੇ ਕਿ ਭਾਈ ਮੇਰੀ ਕੋਈ ਗੱਲ ਨਹੀਂ ਸੁਣ ਰਿਹਾ ਜਾਂ ਮੇਰੇ ਨਾਲ ਕੋਈ ਖੜ ਨਹੀਂ ਰਿਹਾ। ਪਰ ਜੋ ਮਿਸਬਿਹੇਵ ਕੀਤਾ, ਕਿਉਂਕਿ ਦੇਖੋ ਇੱਕ ਯੰਗ ਜਰਨਲਿਸਟ ਕਿਸੇ ਮੌਕੇ 'ਤੇ ਹੋ ਸਕਦਾ ਹੈ ਕਿ ਉਹ ਥੋੜ੍ਹਾ ਜਿਹਾ ਗਲਤ ਹੋਵੇ, ਤੁਹਾਨੂੰ ਲੱਗ ਰਿਹਾ ਹੋਵੇ, ਪਰ ਤੁਸੀਂ ਇੱਕ ਚੁਣੇ ਹੋਏ ਨੁਮਾਇੰਦੇ ਹੋ ਲੱਖਾਂ ਲੋਕਾਂ ਦੇ, ਤੁਹਾਨੂੰ ਆਪਣਾ ਨਹੀਂ ਖੋਣਾ ਚਾਹੀਦਾ। ਦੂਜੀ ਚੀਜ਼ ਜਿਹੜੀ ਚਾਹੇ ਭਗਵੰਤ ਮਾਨ ਹੈ ਚਾਹੇ ਉਹ ਜਸਜੀਤ ਸਿੰਘ ਭਾਊਰੀ ਹੈ, ਸਾਰਿਆਂ 'ਤੇ ਗੱਲ ਲਾਗੂ ਹੁੰਦੀ ਹੈ ਕਿ ਜਰਨਲਿਸਟ ਦਾ ਕੰਮ ਹੈ ਸਵਾਲ ਕਰਨਾ। ਸਵਾਲ ਕਰਨ ਦਾ ਕੋਈ ਢੰਗ ਕਿਸੇ ਦਾ ਤੁਹਾਨੂੰ ਨਾ ਪਸੰਦ ਹੋਵੇ ਤਾਂ ਤੁਸੀਂ ਨੋ ਕਮੈਂਟ ਕਰ ਸਕਦੇ ਹੋ, ਪਰ ਕਿਸੇ ਦੇ ਹੱਥੀ ਪੈਣਾ, ਕੈਮਰਾ ਖੋਣਾ, ਇਹ ਗਲਤ ਹੀ ਕਿਹਾ ਜਾਏਗਾ। ਦੂਜੀ ਗੱਲ ਆ, ਦੇਖੋ ਹਰ ਇੱਕ ਬੰਦੇ ਦਾ ਆਪਣਾ ਸੋਰਸ ਦਾ ਇੱਕ ਕਹਿ ਲਓ ਕਿ ਆਦਾਨ ਪ੍ਰਦਾਨ ਹੁੰਦਾ ਸੂਚਨਾਵਾਂ ਦਾ, ਇੱਕ ਹਰੇਕ ਦਾ ਵਿਜ਼ਨ ਹੁੰਦਾ। ਸਾਡੀ ਇਹੀ ਖੂਬਸੂਰਤੀ ਹੈ ਪੰਜਾਬੀ ਰੇਡੀਓ ਯੂਨੀਵਰਸਿਟੀ ਕਿ ਇੱਥੇ ਕੋਈ ਬਾਉਂਡ ਨਹੀਂ ਕੀਤਾ ਜਾਂਦਾ ਵਿਚਾਰਾਂ ਲਈ ਕਿ ਤੂੰ ਆ ਕੇ ਆਹੀ ਆ ਕੁਛ ਬੋਲਣਾ ਹੈ। ਸੋ ਮੈਂ ਤਾਂ ਕਿਉਂਕਿ ਮੇਰੇ ਸੀਨੀਅਰ ਨੇ, ਵੱਡੇ ਭਰਾ ਵੀ ਹੈ, ਉਹ ਕੀ ਕਹਿੰਦੇ ਆ, ਮੈਂ ਉਹਨਾਂ ਦੀ ਗੱਲ ਨਹੀਂ ਕੱਟੂੰਗਾ। ਪਰ ਤੁਸੀਂ ਮੈਨੂੰ ਦੱਸੋ ਕਿ ਜਿੱਦਣ ਲੱਖਾ ਸਿਧਾਣਾ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਬੈਠਾ ਸੀ ਕਿ ਉਦਣ ਉਹ ਨਹੀਂ ਸੀ ਕਹਿ ਸਕਦਾ ਕਿ ਇਹ ਤੇ ਫੋਟੋ ਸੈਸ਼ਨ ਕਰੀ ਜਾਂਦਾ ਭਾਈ, ਮੇਰੀ ਜ਼ਮਾਨਤ ਤੇ ਕੋਈ ਹੋਰ ਕਰਵਾ ਕੇ ਲਿਆ। ਜਿੱਦਣ ਇਹਨਾਂ ਦੇ ਵਕੀਲ ਗਏ ਨੇ ਉਹ ਜੁਆਇਨ ਕਰਵਾਉਣ ਇਨਵੈਸਟੀਗੇਸ਼ਨ, ਉਦੋਂ ਲੱਖਾ ਸਿਧਾਣਾ ਨਹੀਂ ਸੀ ਕਹਿ ਸਕਦਾ। ਜੇ ਲੱਖਾ ਸਿਧਾਣਾ ਵੀ ਚੁੱਪ ਆ ਫਿਰ ਤੇ ਬੜੇ ਵੱਡੇ ਸਵਾਲ ਖੜੇ ਹੋਣਗੇ। ਜੀ ਧੰਨਵਾਦ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਵਿੰਦਰ ਜੀ। ਹਾਂਜੀ ਜੀ ਜੀ ਕੀ ਸਵਾਲ ਹੈ? ਸਵਾਲ ਇੱਕ ਤਾਂ ਮੇਰਾ ਜੀ ਜਿਹੜਾ ਪੈਗਾਸਸ ਦਾ ਇਸ਼ੂ ਆ ਉਹਦੇ ਉੱਤੇ ਆ, ਮੇਰਾ ਥੋੜ੍ਹਾ ਜਿਹਾ ਇਹ ਇੰਟਰਸਟਿੰਗ ਫੀਲ ਹੈ, ਇਹਦੇ ਬਾਰੇ ਮੈਂ ਮਾੜੀ ਜਿਹੀ ਜਾਣਕਾਰੀ ਰੱਖਦਾ ਹਾਂ। ਤੇ ਜਿੱਦ ਤੱਕ ਮੇਰਾ ਸਵਾਲ ਦਾ ਇੱਕ ਕਾਮੈਂਟ ਨੂੰਮਾ ਸਵਾਲ ਇਹ ਆ ਜੀ ਵੀ ਇਸ ਇੱਕ ਤਾਂ ਮੈਨੂੰ ਨਹੀਂ ਲੱਗਦਾ ਜੀ ਪੈਗਾਸਸ ਦੀ ਕੋਈ ਇਨਕੁਆਇਰੀ ਹੋਣੀ ਆ। ਉਹਨਾਂ ਦਾ ਕੋਈ ਸਿਸਟਮ ਇੱਥੇ ਹੁੰਦਾ ਵੀ ਇਹਨਾਂ ਨੇ 2-4 ਦਿਨ ਹਫ਼ਤਾ 2 ਹਫ਼ਤੇ ਰੌਲਾ ਪਾਉਣਾ ਜੀ, ਉਹ ਤੋਂ ਬਾਅਦ ਗੱਲ ਠੰਡੀ ਹੋ ਜਾਣੀ ਆ ਜਾਂ ਕੋਈ ਹੋਰ ਨਵਾਂ ਇਸ਼ੂ ਖੜਾ ਹੋ ਜਾਣਾ ਤੇ ਇਹਨੇ ਸੈਕਿੰਡ ਹੋ ਜਾਣਾ। ਹਮੇਸ਼ਾ ਵਾਂਗ ਇੱਦਾਂ ਹੀ ਹੋਣਾ। ਪਰ ਬਹੁਤੇ ਲੋਕਾਂ ਨੂੰ ਜਿੱਦਾਂ ਵੀ ਪੈਗਾਸਸ ਦਾ ਨਾਂ ਹੀ ਸੁਣ ਲਿਆ, ਪਤਾ ਨਹੀਂ ਲੋਕਾਂ ਨੂੰ ਤੇ ਇਹਦੀ ਕਿੰਨੀ ਕਪੈਸਿਟੀ, ਕੀ ਕੁਛ ਹੋ ਸਕਦਾ। ਉਹ ਮੈਂ ਕੁਇਕਲੀ 2 ਮਿੰਟਾਂ ਸਾਰਾ ਦੱਸਣਾ ਚਾਹੁੰਦਾ ਤਾਂ ਕਿ ਲੋਕਾਂ ਨੂੰ ਉਹਨਾਂ ਨੂੰ ਵੀ ਅਵੇਅਰ ਹੋ ਜਾਵੇ ਜੀ। ਇਹ ਜਿਹੜਾ ਪੈਗਾਸਸ ਆ ਜੀ, ਪਹਿਲੀ ਤਾਂ ਗੱਲ ਇਹ ਆ ਵਰਲਡ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਉਹਨਾਂ ਨੂੰ ਹੀ ਵੇਚਦੇ ਆ, ਇਹ ਕਿਸੇ ਮੁਲਕ ਦੀਆਂ ਨੂੰ, ਪ੍ਰਾਈਵੇਟ ਨੂੰ ਕਿਸੇ ਨੂੰ ਨਹੀਂ ਵੇਚਦੇ ਹੈਗੇ। ਮਿਸਾਲ ਦੇ ਤੌਰ 'ਤੇ ਜੇ ਤੁਹਾਨੂੰ ਕਿਸੇ ਨੇ ਤੁਹਾਡਾ ਘਰ ਜਿਹੜਾ TV ਆ ਜਾਂ TV ਕਿਸੇ ਨੇ ਗਿਫਟ ਦਿੱਤਾ ਤਾਂ TV ਦੇ ਵਿੱਚੋਂ ਕੈਮਰਾ ਲੱਗਾ ਆ, ਉਹਨੂੰ ਔਨ ਕਰ ਸਕਦੇ ਬਿਨਾਂ TV ਚੱਲਦਿਆਂ ਤੋਂ। ਤੁਹਾਡੇ TV ਦੇ ਸਾਹਮਣੇ ਜੋ ਬੰਦੇ ਬੈਠੇ ਆ ਉਹਨਾਂ ਨੂੰ ਰਿਕਾਰਡ ਕਰ ਸਕਦੇ ਆ, ਇੱਕੋ ਤਰੀਕੇ ਨਾਲ ਬਚ ਸਕਦੇ ਆ। ਫਿਰ TV ਦੇ ਉੱਤੇ ਕੱਪੜਾ ਪਾਇਆ ਹੋਵੇ ਜਾਂ ਕੈਬਨਟ ਬੰਦ ਕੀਤੀ ਹੋਵੇ ਤੇ ਆਡੀਓ ਫਿਰ ਵੀ ਰਿਕਾਰਡ ਹੋ ਜਾਓ। ਇਸੇ ਤਰ੍ਹਾਂ ਜੀ ਇਹ ਜਿਹੜੀ ਸਭ ਤੋਂ ਵੱਡੀ ਹੈਗੀ ਇਹਨਾਂ ਦੀ ਪੈਗਾਸਸ ਦੀ ਕੁਆਲਿਟੀ, ਤੇ ਇਹ ਇੱਕ ਇੰਟੈਲੀਜੈਂਸ ਏਜੰਸੀਆਂ ਨੂੰ 25 ਤੋਂ 250 ਨੰਬਰਾਂ ਦੀ ਕਪੈਸਿਟੀ ਵਾਲਾ ਬਰੀਫ ਕੇਸ ਦਿੰਦੇ ਆ ਜੀ। ਉਸ ਬਰੀਫ ਕੇਸ ਦੀ ਕਪੈਸਿਟੀ ਇਹ ਆ ਤੇ ਉਹਦੇ ਵਿੱਚ 25 ਜਾਂ 250 ਤੱਕ ਜਿਹੜੇ ਨੰਬਰ ਫੀਡ ਕੀਤੇ ਆ, ਉਹ ਨੰਬਰ ਕਦੋਂ ਵੀ ਫੋਨ ਔਨ ਕਰਨ ਉਹਨਾਂ ਦਾ ਆਟੋਮੈਟਿਕਲੀ ਉਹਦੀ ਰਿਕਾਰਡਿੰਗ ਸ਼ੁਰੂ ਹੋ ਜਾਣੀ ਆ ਤੇ ਨਾਲੇ ਅਲਰਟ ਦੇ ਦੇਣਾ ਉਹਨਾਂ ਨੇ ਜਿਹੜੇ ਬੰਦੇ ਪ੍ਰਾਇਰਟੀ 'ਚ ਪਾਏ ਹੋ ਆ। ਇਹ ਸਭ ਨਾਲ ਖਤਰਨਾਕ ਇਹ ਆ ਵੀ ਇਹ ਵਰਲਡ ਵਾਈਡ ਕਿਤੇ ਵੀ ਇਹਦੀ ਕਪੈਸਿਟੀ ਹੈ ਬਰੀਫ ਕੇਸ ਦੀ, ਉਹ ਬੰਦੇ ਜਿਨ੍ਹਾਂ ਦੇ ਫੋਨ ਪਾਏ ਹੋਏ ਵਿੱਚ ਉਹ ਵਰਲਡ ਵਾਈਡ ਕਿਤੇ ਵੀ ਬੈਠੇ ਹੋਣ, ਉਹਨਾਂ ਦੀ ਉਸੇ ਵੇਲੇ ਜਦੋਂ ਉਹਨਾਂ ਨੇ ਫੋਨ ਆਪਣਾ ਔਨ ਕਰਨਾ ਇਸ ਬਰੀਫ ਕੇਸ ਨੇ ਨਾਲੇ ਗੱਲ ਰਿਕਾਰਡ ਕਰਨੀ ਸ਼ੁਰੂ ਕਰ ਦੇਣੀ ਆ ਸਾਰੇ। ਇਹ ਮੇਰੇ ਖਿਆਲ 'ਚ ਜ਼ਰੂਰ ਹੈਗਾ ਇਹ ਇੰਡੀਆ ਦੇ ਉਹ ਰਾਹ ਵਾਲਿਆਂ ਕੋਲ ਤੇ ਇੰਟੈਲੀਜੈਂਸ ਵਾਲਿਆਂ ਕੋਲ।
ਜੀ ਬਾਕੀ ਇਹ GPS ਟਰੈਕਰ ਇੰਨਾ ਸਟਰੋਂਗ ਬਣਾਉਂਦੇ ਆ ਤੇ ਕਿਸੇ ਵੀ ਗੱਡੀ ਦੇ ਨਾਲ ਲਾ ਦਿਓ ਤੇ ਬਸ ਨਾ ਤਾਂ ਉਹਦਾ ਪਤਾ ਲੱਗਦਾ, ਗੱਡੀ ਦਾ ਸਾਰਾ ਹੀ ਡੇਟਾ ਜੇ ਇੰਜਣ ਤੋਂ ਲੈ ਕੇ ਵਿੱਚ ਆਉਣ ਦੇ ਮਤਲਬ ਸਾਰਾ ਚੱਲਣ ਦਾ, ਕਿੱਥੇ ਜਾਂਦੀ, ਕਿੱਥੇ ਕਿੰਨੇ ਮਿੰਟ ਰੁਕਦੀ, ਉਹ ਸਾਰਾ ਆ ਜਾਂਦਾ। ਤੇ ਜਸਵਿੰਦਰ ਜੀ, ਸੌਰੀ ਮੈਂ ਤੁਹਾਨੂੰ ਕੱਟ ਰਿਹਾ ਵੀ ਤੁਸੀਂ ਇਹ ਜਿਹੜਾ ਦੱਸ ਰਹੇ ਆ ਸਾਰਾ ਕੁਛ, ਇਹ ਤੁਸੀਂ ਕਿਹੜੀ ਰਿਪੋਰਟ ਦੇ ਜ਼ਰੀਏ, ਤੁਹਾਡਾ ਸੋਰਸ ਇਸ ਹਿਸਾਬ ਦੇ ਲਈ ਕੀ ਹੈ ਜਿਹੜਾ ਵੱਖ-ਵੱਖ ਰਿਪੋਰਟਸ ਦੇ ਵਿੱਚ ਆਇਆ ਉਹਦੇ ਹਿਸਾਬ ਦੇ ਨਾਲ? ਨਹੀਂ ਜੀ, ਮੈਂ ਤਾਂ ਤਕਰੀਬਨ 25-30 ਸਾਲ ਦਾ ਮੇਰਾ ਇਹ ਹੌਬੀ ਸੀ, ਸ਼ੌਕ ਸੀ, ਇਹ ਮਤਲਬ ਸਪਾਈਵੇਅਰ ਨੂੰ ਸਟੱਡੀ ਕਰਨਾ। 25-30 ਸਾਲ ਦਾ ਜਿਹੜਾ ਮੇਰਾ ਐਕਸਪੀਰੀਅੰਸ ਹੈ। ਸੌਰੀ ਮੈਂ ਤੁਹਾਨੂੰ ਫਿਰ ਹੋਰ ਪੁੱਛ ਰਿਹਾ ਵੀ ਕੀ ਤੁਹਾਡੇ ਹੱਥੇ ਲੱਗਾ ਆ ਜਿਹਦਾ ਸੋਰਸ ਕੋਡ ਤੁਸੀਂ ਪੜ੍ਹਿਆ ਹੈ ਜਾਂ ਕਿੱਦਾਂ ਹੀ ਆ? ਇਹ ਆਪਾਂ ਕਿਤੋਂ ਸੁਣਿਆ ਆ ਜਾਂ ਕਿੱਥੋਂ ਇਹਦੀ ਜਾਂਚ ਕੀਤੀ ਇੱਦਾਂ? ਇੱਕ ਦੋਸਤ ਮੇਰਾ ਸੀ ਜੀ ਕੈਨੇਡਾ ਦੇ ਵਿੱਚ, ਉਹ ਇਹਨਾਂ ਦੇ ਜਿਹੜਾ ਸਪਾਈਵੇਅਰ ਸਟੋਰ ਆ ਉਹਦੇ ਵਿੱਚ ਕੰਮ ਵੀ ਕਰਦਾ ਸੀ। ਉਹ ਕੁਛ ਇਨਫੋਰਮੇਸ਼ਨ ਉਹ ਤੋਂ ਮਿਲੀ ਆ। ਤੇ ਬਹੁਤਾ ਇੱਕ ਸਾਡਾ ਰਿਸ਼ਤੇਦਾਰ ਆ, ਅਮਰੀਕਨ ਆਰਮੀ ਦੇ ਵਿੱਚੋਂ ਕਰਨਲ ਰਿਟਾਇਰ ਹੋਇਆ, ਉਹਨੇ ਵੀ ਕੁਝ ਗੱਲਾਂ ਦੱਸੀਆਂ, ਕੁਛ ਇਸ ਤਰ੍ਹਾਂ ਜਾਣ ਕੇ ਇਸ ਬੇਸ ਮੇਰੀ ਇਨਫੋਰਮੇਸ਼ਨ ਹੈ। ਥੈਂਕ ਯੂ ਜਸਵਿੰਦਰ ਜੀ, ਥੈਂਕ ਯੂ ਵੈਰੀ ਮਚ। ਹਾਂਜੀ, ਨਹੀਂ ਇਹਨਾਂ ਦੀ ਇਨਫੋਰਮੇਸ਼ਨ ਦੇਖੋ ਆਪਾਂ ਕੋਈ ਐਕਸਪਰਟ ਹੀ ਨਹੀਂ ਰੱਖਦੇ ਜੀ ਜੀ ਜੀ, ਤਕਰੀਬਨ ਹੈ ਜਿੰਨੀ ਕੋ ਅਸੀਂ ਪੜ੍ਹੀ ਆ ਵੱਖ-ਵੱਖ ਮੀਡੀਆ ਸੋਰਸਸ ਦੇ ਜ਼ਰੀਏ, ਬਿਲਕੁਲ ਆਹੀ ਚੀਜ਼ਾਂ ਨੇ। ਇੱਕ ਇਹਨਾਂ ਨੇ ਨਵੀਂ ਗੱਲ ਦੱਸੀ ਹੈ ਕਿ ਚਾਹੇ ਤੁਸੀਂ ਕਿਸੇ ਵੀ ਕੋਨੇ 'ਚ ਚਲੇ ਜਾਓਗੇ, ਉਹ ਨੰਬਰ ਮਤਲਬ ਕਿ ਤੁਸੀਂ ਸੰਸਾਰ ਦੇ ਕਿਸੇ ਵੀ ਕੋਨੇ 'ਚ ਲੈ ਜਾਓਗੇ ਤਾਂ ਉਹ ਜਸੂਸੀ ਸ਼ੁਰੂ ਹੋ ਜਾਣੀ। ਇਹਦੀ ਮਿਸਾਲ ਇਹੀ ਹੈ ਕਿ ਜਿਹੜੇ ਕੁਝ ਅਮਰੀਕਨ ਨੰਬਰ ਆ, ਅਮਰੀਕਾ ਦੇ ਵਿੱਚ ਮੰਨ ਲਓ ਅਮਰੀਕਨ ਸਿਟੀਜ਼ਨ ਦੇ ਜੇ ਕੋਈ ਆਇਆ ਵਿੱਚ ਜ਼ਿਕਰ, ਉਹਨਾਂ ਬਾਰੇ ਖਾਸ ਗੱਲ ਇਹ ਕਹੀ ਗਈ ਕਿ ਇਹ ਜਿਹੜਾ ਸਪਾਈਵੇਅਰ ਆ ਅਮਰੀਕਨ ਵਾਸਤੇ, ਮਤਲਬ ਕਿ ਅਮਰੀਕਾ ਦਾ ਜਿਹੜਾ ਨੰਬਰ ਹੈ +1 ਸ਼ਾਇਦ ਜੀ ਜੀ ਉੱਥੇ ਕੰਮ ਨਹੀਂ ਕਰੇਗਾ। ਪਰ ਜੇ ਮੰਨ ਲਓ ਉਹ ਸਿਟੀਜ਼ਨ ਜਾ ਕੇ ਬਾਹਰ ਕੋਈ ਨੰਬਰ ਐਕਟਿਵ ਕਰੇਗਾ ਤੇ ਉਹ ਮਤਲਬ ਆ ਜਾਏਗਾ ਰਡਾਰ ਤੇ। ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਸੁਣੀਆਂ ਨੇ। ਸੋ ਜਿਓਗ੍ਰਾਫੀ ਬੇਸਿਕਲੀ ਭੂਗੋਲਿਕ ਤੌਰ ਤੇ ਉੱਤੇ ਉਹਨੂੰ ਬੰਨਿਆ ਹੋਇਆ ਵੀ ਜੇ ਉਹ ਅਮਰੀਕਾ ਦੇ ਵਿੱਚ ਆ ਫਿਰ ਉੱਤੇ ਜਸੂਸੀ ਨਹੀਂ ਆ, ਤੇ ਜੇ ਬਾਹਰ ਆ ਤੇ ਫਿਰ ਉੱਤੇ ਜਿਹੜੀ ਉਹ ਕੀਤੀ ਜਾ ਬਾਹਰ ਆ। ਹਾਂ, ਕੁਝ ਇਸ ਤਰ੍ਹਾਂ। ਪਰ GPS ਟਰੈਕਰ ਬਾਰੇ ਇਹਨਾਂ ਨੇ ਜਿੱਦਾਂ ਦੱਸਿਆ ਬਿਲਕੁਲ। ਔਰ ਪਿੱਛੇ ਜੇ ਤੇ ਇੱਕ ਸਕੀਮ ਲਿਆ ਰਹੇ ਸੀਗੇ ਕਿ ਤੁਹਾਨੂੰ ਟੋਲ ਦੇਣ ਦੀ ਜ਼ਰੂਰਤ ਹੀ ਨਹੀਂ ਹੈ, ਤੁਸੀਂ ਉੱਥੇ ਖੜੋ ਹੀ ਨਾ ਟੋਲ ਦੇ ਨਾਕੇ ਤੇ, ਤੁਹਾਡੀ ਕਾਰ ਜਿਹੜੀ ਆ ਹਾਈਵੇ ਤੇ ਜਦ ਚੜੇਗੀ GPS ਟਰੈਕ ਕਰਨਾ ਸਟਾਰਟ ਕਰ ਦੇਗਾ ਤੇ ਆਪਣੇ ਆਪ ਹੀ ਟੋਲ ਦਾ ਪਤਾ ਲੱਗ ਜਾਏਗਾ ਤੁਸੀਂ ਕਿੰਨਾ ਯੂਜ਼ ਕੀਤਾ ਹਾਈਵੇ। ਤੇ ਮੇਰੇ ਖਿਆਲ ਦੇ ਨਾਲ ਸਰਦਾਰ ਸਾਹਿਬ ਤੋਂ ਕਦੇ ਫਿਰ ਪੁੱਛਾਂਗੇ ਆਪਾਂ ਕਿ ਵਾਕਿਆ ਫਿਰ ਇਸ ਤਰ੍ਹਾਂ ਦੇ ਟਰੈਕਰ ਜੇ ਕਾਰਾਂ 'ਚ ਵੀ ਆ ਗਏ ਤੇ ਫਿਰ ਤਾਂ ਵਾਕਿਆ ਹੀ ਖੇਡ ਜਿਹੜੀ ਆ ਉਹ ਇੱਕ ਸਰਵੀਲੈਂਸ ਸਟੇਟ ਵਾਲੀ ਬਣ ਗਈ ਜੀ। ਥੈਂਕ ਯੂ ਜਸਵਿੰਦਰ ਜੀ, ਮਿਹਰਬਾਨੀ ਇਸ ਦੇ ਬਾਰੇ ਜਿਹੜੀ ਹੋਰ ਜਿਹੜੀ ਜਾਣਕਾਰੀ ਦੇਣ ਦੇ ਲਈ। ਜਿੱਦਾਂ ਇਹਨਾਂ ਨੇ ਪਹਿਲਾਂ ਜਿੱਦਾਂ ਕਿਹਾ ਵੀ ਕਿ ਉਹਨਾਂ ਨੇ ਇਹ ਟਿੱਪਣੀ ਜਿਹੜੀ ਕੀਤੀ ਸੀ, ਲੱਗਦਾ ਨਹੀਂ ਆ ਵੀ ਇਸ ਮਾਮਲੇ ਦੇ ਵਿੱਚ ਕੋਈ ਇਨਕੁਆਇਰੀ ਜਿਹੜੀ ਆ ਉੱਥੇ ਬੈਠੂਗੀ ਜੀ। ਤੇ ਅਗਲੇ ਆਪਣੇ ਨਾਲ ਕਾਲਰ ਨੇ ਅਵਤਾਰ ਸਿੰਘ ਪੰਨੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਮੋਦੀ ਸਾਹਿਬ ਕਹਿੰਦੇ ਨੇ ਕਿ ਮੈਂ ਤੇ ਫਕੀਰ ਹਾਂ, ਪਰ ਰਹਿਣੀ ਸਹਿਣੀ ਉਹਨਾਂ ਦੀ ਬਾਦਸ਼ਾਹਾਂ ਵਰਗੀ ਆ, ਤੇ ਕੱਪੜੇ ਉਹ ਲੱਖਾਂ ਰੁਪਈਆਂ ਦੇ ਸੂਟ ਪਾਉਂਦੇ ਨੇ, ਪੈਨ ਐਨਕਾਂ ਤੇ ਘੜੀਆਂ ਵਗੈਰਾ ਉਹ ਕਰੋੜਾਂ ਰੁਪਈਆਂ ਦੀਆਂ ਬੰਨ੍ਹਦੇ ਨੇ, ਤੇ ਆਦਤਾਂ ਉਹਨਾਂ ਦੀਆਂ ਡੋਨਾਲਡ ਟਰੰਪ ਵਾਲੀਆਂ ਨੇ, ਤੇ ਉਹ ਕਿਸ ਪੱਖੋਂ ਮਤਲਬ ਆਪਣੇ ਆਪ ਨੂੰ ਫਕੀਰ ਕਹਿੰਦੇ ਨੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਗੱਲ ਇਹ ਹੈ ਕਿ ਉਹ ਦਾ ਇੱਕ ਜੁਮਲਾ ਸੀਗਾ ਕਿ ਮੈਂ ਤਾਂ ਫਕੀਰ ਆਦਮੀ ਆ, ਮੇਰਾ ਕੀ ਆ, ਝੋਲਾ ਚੁੱਕ ਕੇ ਮੈਂ ਚਲੇ ਜਾਊਂਗਾ। ਕਹਿਣ ਦਾ ਮਤਲਬ ਕਿ ਛੜਾ ਛਾਂਟ ਆਦਮੀ ਹੈ, ਚਲੇ ਜਾਊਂਗਾ। ਦੇਖੋ ਉਹਨਾਂ ਦੀ ਸੈਲਰੀ ਬਹੁਤ ਆ, ਸ਼ੌਂਕ ਤੇ ਆਪਦੇ ਪੂਰੇ ਕਰ ਸਕਦੇ, ਕੋਈ ਵੱਡੀ ਗੱਲ ਨਹੀਂ। ਵੈਸੇ ਵੀ ਤੁਹਾਨੂੰ ਪਤਾ ਹੀ ਹੈ ਇਹ ਮੁਲਕ ਕਿੰਨਾ PM ਨੂੰ ਫੈਸਿਲੀਟੇਟ ਕਰਦਾ, ਕਿਉਂਕਿ ਇਹ ਤੇ ਇੱਕ ਵਿਧਾਇਕ ਨੂੰ ਵੀ 6 ਪੈਨਸ਼ਨਾਂ ਦੇਈ ਜਾ ਰਿਹਾ ਨਾ। ਤੇ ਇੱਕ ਵਿਧਾਇਕ ਜਿਹੜਾ ਹਾਰ ਗਿਆ, ਲੋਕਾਂ ਨੇ ਨਕਾਰ ਕੇ ਘਰੇ ਕੱਲ ਦਿੱਤਾ, ਉਹ ਜਾ ਕੇ ਆਪਣਾ ਕਾਰਖਾਨਾ ਵੀ ਚਲਾਈ ਜਾਂਦਾ ਹੈ। ਤੇ ਓਮ ਪ੍ਰਕਾਸ਼ ਚੌਟਾਲੇ ਵਰਗਾ 1.5-2 ਲੱਖ ਪੈਨਸ਼ਨ ਲੈਂਦਾ ਸੀ ਸਾਰੀ ਕੈਦ ਦੇ ਦੌਰਾਨ 1 ਮਹੀਨੇ ਦੀ। ਇਹ ਮੁਲਕ ਤੇ ਬਹੁਤ ਦਇਆਵਾਨ ਮੁਲਕ ਹੈ ਨਾ, ਦਇਆਵਾਨ ਮੁਲਕ ਹੈ। ਸੋ ਦੂਜੀ ਗੱਲ ਇਹ ਹੈ ਕਿ ਮੈਂ ਕਹਿੰਦਾ ਕਿ ਖਾਓ ਜਿਵੇਂ ਮਰਜ਼ੀ, ਜੋ ਮਰਜ਼ੀ ਕਰੋ, ਜੇ ਤੁਸੀਂ ਅਹੁਦੇ ਤੇ ਹੋ ਤਾਂ ਕੋਈ ਗੱਲ ਨਹੀਂ ਹੈ, ਉਹ ਟੈਕਸ ਪੇਅਰ ਫੁੱਲ ਤੁਹਾਡੇ ਤੇ ਖਰਚਾ ਕਰਨ ਨੂੰ ਤਿਆਰ ਹੈ। ਪਰ ਤੁਸੀਂ ਦੇਸ਼ ਨੂੰ ਕੀ ਦੇ ਰਹੇ ਹੋ, ਤੁਸੀਂ ਉਸ ਟੈਕਸ ਪੇਅਰ ਨੂੰ ਕੀ ਦੇ ਰਹੇ ਹੋ? ਗੱਲ ਵੱਡੀ ਇਹ ਆ। ਐਨਕਾਂ ਨਾਲ ਆਪਾਂ ਨੂੰ ਕੋਈ ਦਿੱਕਤ ਨਹੀਂ ਹੈ, ਐਨਕਾਂ ਆਪਾਂ ਕਿਹੜਾ ਘੱਟ ਲਾਉਣੇ ਆ। ਜੇ ਮੇਰੇ ਕੋਲੇ ਪੈਸੇ ਹੋਣ ਚੰਗੇ, ਮੈਂ ਵੀ ਅਰਮਾਨੀ ਦੀ ਲਾਊਂ ਬਾਬਾ ਜੀ, ਮੇਰਾ ਵੀ ਅਰਮਾਨ ਆ ਕਿ ਅਸੀਂ ਵੀ ਅਰਮਾਨੀ ਦੀ ਲਾ ਲਈਏ, ਕਿਤੇ ਗੂਚੀ ਦੀ ਲਾ ਲਈਏ।
ਸਾਡਾ ਵੀ ਅਰਮਾਨ ਆ, ਜੇ ਪੈਸੇ ਆਉਣ ਤਾਂ ਕੋਈ ਦਿੱਕਤ ਨਹੀਂ। ਪਰ ਗੱਲ ਇਹ ਆ ਕਿ ਜੇ ਮੰਨ ਲਓ ਮੈਂ ਕਿਸੇ ਦੇ ਪੈਸੇ ਨਾਲ ਕੋਈ ਨੁਮਾਇੰਦਗੀ ਕਰਕੇ ਸਾਰੇ ਸ਼ੌਂਕ ਪੂਰੇ ਕਰ ਰਹੇ ਆ, ਉਹ ਇੱਕ ਤੇ ਇਹ ਚੀਜ਼ ਗਲਤ ਆ ਕਿ ਜੇ ਤੁਸੀਂ ਆਪਣੀ ਸੈਲਰੀ ਚੋਂ ਕਰਦੇ ਆ ਠੀਕ ਹੈ, ਔਰ ਦੂਜੀ ਗੱਲ ਹੈ ਜੋ ਤੁਸੀਂ ਟੈਕਸ ਪੇਅਰ ਤੋਂ ਲੈ ਰਹੇ ਹੋ ਬਦਲੇ 'ਚ ਕੀ ਦੇ ਰਹੇ ਹੋ, ਇਹ ਬਹੁਤ ਮਾਇਨੇ ਰੱਖਦਾ। ਬਦਲੇ 'ਚ ਦੇਣ ਜੋ ਮਰਜ਼ੀ ਕਰਨ। ਮੈਂ ਤਾਂ ਕਹਿੰਦਾ ਹੁੰਦਾ ਇੱਥੇ ਕਿ ਸਾਡੇ 117 ਹਲਕੇ ਆ, ਵਧਾਏ ਕਿ 117 ਦੇ 17 ਇਮਾਨਦਾਰ ਹੋ ਜਾਣ, ਖਰਚਾ ਦੁੱਗਣਾ ਲੈ ਲੈਣ ਸਾਥੋਂ। ਆਪਣੇ ਇਲਾਕੇ ਦੇ ਜਿੰਨੇ ਹਸਪਤਾਲ ਆ, ਜਿੰਨੇ ਕਾਲਜ ਆ, ਜਿੰਨੇ ਸਰਕਾਰੀ ਸਕੂਲ ਆ, ਸਾਰਿਆਂ ਦੀ ਦੇਖ ਰੇਖ ਸ਼ੁਰੂ ਕਰ ਦੇਣ, ਥਾਣਿਆਂ ਦੀ ਦੇਖ ਰੇਖ ਰੋਜ਼ਾਨਾ ਇੱਕ ਇੱਕ ਗੇੜਾ ਕਟਾਉਣ ਕਰਨ, ਸਾਨੂੰ ਕੋਈ ਦਿੱਕਤ ਹੀ ਨਹੀਂ ਹੈਗੀ। ਇਮਾਨਦਾਰੀ ਰੱਖਣ। ਜੀ ਜੀ। ਅਗਲੇ ਕਾਲਰ ਨੇ ਅਵਤਾਰ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੈਂ ਇਹੋ ਗੱਲ ਕਰਨੀ ਸੀਗੀ ਜੀ, ਜਿਹੜੇ ਉਹ ਸੋਧਾਂ ਵਾਸਤੇ ਕਈ ਚਲੇ ਜਾਂਦੇ ਆ, ਉਹ ਸੋਧਾਂ ਵੀ ਇਦਾਂ ਦੀਆਂ ਕਰਨ ਜਿੱਦਾਂ ਅਸੀਂ ਕਣਕ ਗੁੱਟਦੇ ਹਾਂ ਤਾਂ ਕਿਆਰਾ ਧਰ ਕੇ ਲੈ ਜਾਂਦੇ ਹਾਂ, ਉਹਦੇ ਵਿੱਚ ਬਾਥੂ ਕੁਛ ਵੀ ਛੱਡਦੇ ਨਹੀਂ। ਇਦਾਂ ਇਹੋ ਪੱਧਰਾ ਕਰ ਦੇਣ, ਉਹਨੂੰ ਸਾਰੇ ਵਿੱਚ ਸੋਧਾਂ ਕਰ ਦੇਣ। ਤਾਂ ਦੂਸਰਾ ਉਹਦੇ ਵਿੱਚ ਮਤਲਬ ਲਿਖ ਦੇਣ ਭਈ ਇਸ ਯੁੱਗ ਦੇ ਕਲਯੁੱਗ ਦੇ ਵਿੱਚ ਕੋਈ ਵੀ ਇਦਾਂ ਦਾ ਹਾਨੀਕਾਰ ਕਾਨੂੰਨ ਨਾ ਇਹ ਪੁਰਾਣਾ ਨਾ ਨਵਾਂ ਕੋਈ ਆਵੇ, ਜਿਹੜਾ ਲਿਆਵੇ ਚਾਹੇ ਪ੍ਰਧਾਨ ਮੰਤਰੀ ਹੋਵੇ, ਚਾਹੇ ਮੁੱਖ ਮੰਤਰੀ, ਚਾਹੇ ਕੋਈ ਵੀ ਵਿਧਾਇਕ ਹੋਵੇ, ਉਹਨੂੰ ਉਹ ਸਜ਼ਾ ਦਾ ਹੱਕਦਾਰ ਹੋਊਗਾ। ਇਹ ਸਾਰਾ ਕੁਝ ਉਹਦੇ ਵਿੱਚ ਇਕੱਠਾ ਹੋਵੇ ਲੰਬਾ ਚੌੜਾ, ਤੇ ਸਾਰਾ ਕੁਝ ਸਾਫ਼ ਕਰ ਦੇਣ ਤੇ ਨਾ ਸੋਧਾਂ, ਤੇ ਇਹਦੇ ਵਿੱਚ ਸਫਾਈ ਪੂਰੀ ਕਰ ਦੇਣ, ਤਾਂ ਇਦਾਂ ਫਿਰ ਹੋ ਸਕਦੀ ਆ ਜੀ। ਹਾਂਜੀ ਜੀ, ਏਦਾਂ ਹੋਣਾ ਨਹੀਂ ਭਾਜੀ। ਪਤਾ ਕੀ ਹੈ ਕਿ ਨਾ ਤਾਂ ਨਰਿੰਦਰ ਮੋਦੀ ਪਿੱਛੇ ਹਟਣ ਨੂੰ ਤਿਆਰ ਹੈ, ਨਾ ਕਿਸਾਨਾਂ ਨੇ ਹਟਣਾ ਹੈ। ਸੋਧ ਤੇ ਇੱਕ ਹੀ ਬਹੁਤ ਆ ਕਿ ਤੁਸੀਂ ਭਾਈ ਲਾਓ ਬਈ। ਅਸੀਂ ਸੋਧ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਕੋਈ ਚੀਜ਼ ਜਿਹੜੀ ਹੈ ਉਹ ਅੱਧੀ ਅਧੂਰੀ ਛੱਡ ਦਿੱਤੀ ਜਾਂ ਗਲਤ ਹੋ ਗਈ ਹੈ ਸਾਥੋਂ, ਤੇ ਅਸੀਂ ਉਹਨੂੰ ਸੋਧ ਰਹੇ ਹਾਂ ਜਾਂ ਸੁਧਾਰ ਦੀ ਉਹਦੇ 'ਚ ਗੁੰਜਾਇਸ਼ ਆ ਭਾਈ, ਏਦਾਂ ਕਰ ਲਈਏ। ਉਹ ਇੱਕ ਹੀ ਵਾਧੂ ਹੈ ਕਿ ਭਾਈ ਇੱਕ ਵਾਰੀ ਅਸੀਂ ਇਹ ਜਿਹੜੇ ਬਿੱਲ ਹੈਗੇ ਆ, ਹੁਣ ਐਕਟ ਬਣ ਗਿਆ, ਯਾਨੀ ਇਹ ਜਿੰਨੇ ਵੀ ਆ ਉਹ ਅਸੀਂ ਵਾਪਸ ਲੈਂਦੇ ਆ ਤੇ ਨਵੇਂ ਸਿਰੇ ਤੋਂ ਇੱਕ ਰਾਇਸ਼ੁਮਾਰੀ ਕਰਵਾਵਾਂਗੇ। ਉਸ ਤੋਂ ਬਾਅਦ ਮਾਡਲ ਲਾਅ ਬਣਾ ਦੇਵਾਂਗੇ। ਮਾਡਲ ਲਾਅ ਤੋਂ ਭਾਵ ਕੀ ਆ ਕਿ ਠੀਕ ਹੈ, ਕਿਉਂਕਿ ਖੇਤੀ ਜਿਹੜਾ ਉਹ ਸਟੇਟ ਸਬਜੈਕਟ ਆ, ਉਹ ਫੈਡਰਲ ਸਟਰਕਚਰ ਤੇ ਹਮਲਾ ਹੈ, ਜਿਹੜਾ ਕੇਂਦਰੀ ਕਾਨੂੰਨ ਆ ਕੋਈ ਇਸ ਤਰ੍ਹਾਂ ਦਾ। ਤਾਂ ਇਹ ਕਹਿ ਦੇਣ ਕਿ ਹਾਂ ਮਾਡਲ ਲਾਅ ਬਣਾ ਦੇਵਾਂਗੇ ਅਸੀਂ, ਕੰਕਰੀਟ ਲਿਸਟ ਦੇ ਵਿੱਚ ਮਾਡਲ ਲਾਅ ਹੋਏਗਾ ਕਿ ਜੇ ਤੁਸੀਂ ਲਾਗੂ ਕਰਨਾ ਆਪਣੇ ਸਟੇਟ ਦੇ ਵਿੱਚ ਠੀਕ ਹੈ, ਜੇ ਨਹੀਂ ਕਰਨਾ ਤਾਂ ਠੀਕ ਹੈ। ਮਤਲਬ ਕਿ ਜੇ ਬਿਹਾਰ ਵਰਗਾ ਸੂਬਾ ਦੁਬਾਰਾ APMC ਰੱਖਣੀ ਚਾਹੁੰਦਾ ਤੇ ਆ ਜਾਵੇ, ਤੇ ਜੇ ਉਸੇ ਤਰ੍ਹਾਂ ਹੀ ਫਿਰ ਕਿਸਾਨ ਉਹ ਭੁੱਖਾ ਮਾਰ ਕੇ ਉਹ ਰਾਜੀ ਆ ਤੇ ਰੱਖ ਲੈਣ। ਦੋਨੇ ਆਪਸ਼ਨ ਹੋਣੇ ਚਾਹੀਦੇ ਆ ਕਿ ਚਾਹੇ ਤੁਸੀਂ ਭਾਈ ਇਹ ਮਾਡਲ ਲਾਅ ਲਾ ਲਓ, ਚਾਹੇ ਆਪਣੇ ਬਣਾ ਲਓ, ਕੋਈ ਦਿੱਕਤ ਨਹੀਂ ਹੈ, ਕੋਈ ਉਹਦੇ 'ਚ ਇਸ਼ੂ ਹੀ ਨਹੀਂ ਰਹਿ ਜਾਣਾ। ਤਾਂ ਇਹ ਸਰਕਾਰ ਦਾ ਫਰਜ਼ ਬਣਦਾ ਕਿ ਰਿਫਾਰਮਸ ਲਈ ਤੁਸੀਂ ਆਓਗੇ ਤਾਂ ਸਾਰੇ ਸਵਾਗਤ ਕਰਨਗੇ, ਪਰ ਰਿਫਾਰਮਸ ਕਿਸ ਤਰ੍ਹਾਂ ਹੋਣੇ ਚਾਹੀਦੇ ਉਹਦੇ ਲਈ ਇਮਾਨਦਾਰੀ, ਨੇਕ ਨੀਅਤ ਬਹੁਤ ਜ਼ਰੂਰੀ ਹੈ ਤੁਹਾਡੀ। ਜੀ ਜੀ। ਅਗਲੇ ਕਾਲਰ ਨੇ ਜਸਪਾਲ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਰਵੀਰ ਸਿੰਘ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਜੀ ਬੈਂਸ ਬ੍ਰਦਰ ਬਾਰੇ, ਕੋਈ ਉਹਨਾਂ ਦਾ ਜਿਹੜਾ ਰੌਲਾ ਰੱਪਾ ਸੀ ਉਹਦੇ ਬਾਰੇ ਕੋਈ ਅਪਡੇਟ ਦਿਓ, ਤੇ ਜੱਗੀ ਜੌਲ ਬਾਰੇ ਦੱਸਿਓ ਜੀ, ਉਹਦਾ ਕੀ ਬਣਿਆ, ਕਲੀਅਰ ਹੋ ਗਿਆ ਕਿ ਨਹੀਂ? ਸ਼ਾਇਦ ਹੋ ਗਿਆ ਹੋਵੇ, ਮਾੜਾ ਕਲੀਅਰ ਕਰਿਓ ਜੀ। ਰਾਜਕਰਵੀਰ ਜੀ ਕੱਟੇ ਆਣਾ ਜੀ, ਸੁਣਦੇ ਹੋ ਜੀ। ਥੈਂਕ ਯੂ ਜੀ। ਨਹੀਂ ਜੀ, ਜੱਗੀ ਜੌਲ ਨੂੰ ਕੁਝ ਮਾਮਲਿਆਂ 'ਚ ਜ਼ਮਾਨਤ ਮਿਲੀ ਹੈ ਮੈਨੂੰ ਲੱਗਦਾ, ਔਰ ਕੁਝ ਮਾਮਲਿਆਂ 'ਚ ਪੈਂਡਿੰਗ ਹੈ। ਕੁਝ ਮਾਮਲਿਆਂ 'ਚ ਪੈਂਡਿੰਗ ਆ ਹਲੇ ਸਾਰਾ ਕੇਸ। ਰੌਲਾ ਇਹ ਕਿ NIA ਕੋਲ ਕੇਸ ਚੱਲ ਗਏ ਸੀ ਸਾਰੇ। NIA ਟਾਈਮ ਬਹੁਤ ਲਾਉਂਦੀ ਆ, ਪਰ ਮੇਰਾ ਮੰਨਣਾ ਹੈ ਕਿ ਉਹਦੀ ਕਸਟਡੀ ਜੱਗੀ ਜੌਲ ਦੀ ਮੈਨੂੰ ਲੱਗਦਾ ਰਾਜਕਰਵੀਰ ਸਿੰਘ ਜੀ 3 ਸਾਲ ਤੋਂ ਉੱਤੇ ਹੋ ਗਈ ਹੋਣੀ ਹੈ। 1000 ਦਿਨ ਤੋਂ ਹੋ ਗਿਆ ਜੀ। ਬਿਲਕੁਲ ਜੀ ਜੀ। ਹਾਂਜੀ, 4 ਦੇ ਨੇੜੇ ਹੋ ਗਿਆ। ਇੰਨੀ ਕਸਟਡੀ ਤੋਂ ਬਾਅਦ ਤੁਸੀਂ ਬੇਲ ਦੇ ਦਿਓ ਤਾਂ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਬੇਲ ਤਾਂ ਕੰਡੀਸ਼ਨਲੀ ਦੇਣੀ ਹੈ ਨਾ ਤੁਸੀਂ ਕਿ ਭਾਈ ਤੂੰ ਇੰਡੀਆ ਨਹੀਂ ਛੱਡੇਗਾ, ਇੰਡੀਆ ਨਹੀਂ ਛੱਡੇਗਾ, ਪਾਸਪੋਰਟ ਤੇਰਾ ਸਾਰਾ ਕੁਝ ਜ਼ਬਤ ਰਹੇਗਾ, ਔਰ ਬੇਲ ਬੌਂਡ ਇੰਡੀਅਨ ਬੰਦੇ ਨਹੀਂ ਭਰਾਉਣੇ ਆ। 4 ਸਾਲ ਦੀ ਕਸਟਡੀ। ਹੁਣ ਰੌਲਾ ਇਹੀ ਪੈਣਾ ਹੈ ਕਿ ਮੰਨ ਲਓ ਕੇਸ ਐਸਟੈਬਲਿਸ਼ ਨਾ ਹੋਏ, ਜੱਗੀ ਜੌਲ ਹੋਰੀ ਬਰੀ ਹੋ ਗਏ, ਤੇ ਇਸ ਮੁਲਕ ਦੀ ਫਿਰ ਇੱਕ ਵਾਰੀ ਉਹ ਬਦਨਾਮੀ ਹੋਣੀ ਆ ਜਿਵੇਂ ਇੱਥੇ ਅੱਗੇ ਇੱਕ ਸ਼ਖਸ ਤੋਂ 12 ਸਾਲ ਕੈਦ ਕਟਾਈ ਸੀ ਮੇਰੇ ਖਿਆਲ ਦੇ ਨਾਲ, ਉਹ ਬਾਹਰ ਜਾ ਕੇ ਬਰੀ ਹੋ ਕੇ ਮੰਤਰੀ ਬਣਿਆ ਸੀਗਾ। ਇਹ ਉਹੀ ਹੋਣਾ ਜੇ। ਦੇਖੋ ਇਹ ਮਾਮਲੇ ਜਿਹੜੇ ਇਸੇ ਤਰ੍ਹਾਂ ਹੀ ਡਿੱਗ ਪੈਣੇ ਇੱਕਦਮ ਜਦੋਂ ਡਿੱਗਣ ਤੇ ਆਏ।
ਤਾਂ ਫਰਜ਼ ਕਰੋ ਕਿ ਇਸ ਤਰ੍ਹਾਂ ਵਾਪਰਿਆ ਤਾਂ ਕਿੰਨੀ ਬਦਨਾਮੀ ਹੋਏਗੀ। ਫਿਰ ਇਹ ਕਹਿੰਦੇ ਆ ਕਿ ਭਾਰਤ ਵਿਰੋਧੀ ਤਾਕਤਾਂ ਜੀ ਇਹ ਕਰ ਰਹੀਆਂ, ਤਾਂ ਤੁਸੀਂ ਘੱਟੋ ਘੱਟ ਠੀਕ ਆ ਕੇਸ ਜਿਹੜੇ ਆ ਉਹ ਚੱਲਦੇ ਰਹਿੰਦੇ ਆ, ਬੇਲ ਦੇ ਸਕਦੇ ਹੋ, ਬੇਲ ਦਿਓ। ਕੁਝ ਮਾਮਲਿਆਂ 'ਚ ਜਦੋਂ ਬੇਲ ਹੋ ਗਈ ਆ, ਦੂਜੇ ਮਾਮਲਿਆਂ 'ਚ ਦੇ ਕੇ ਹਾਂ ਉਹ ਕੰਡੀਸ਼ਨਾਂ ਤੁਸੀਂ ਰੱਖ ਸਕਦੇ ਹੋ ਕਿ ਹਾਂ ਭਾਈ ਤੁਹਾਨੂੰ ਹਾਜ਼ਰੀ ਦੇਣੀ ਪੈਣੀ ਆ ਫਲਾਂ ਤਨਖਾਹ, ਤੇ ਤੁਸੀਂ ਤੇ ਨਿਗਰਾਨੀ ਅੱਜ ਕੱਲ੍ਹ ਵਾਹਵਾ ਰੱਖ ਲੈਂਦੇ, ਉਸ ਬੰਦੇ ਦੀ ਵੀ ਨਿਗਰਾਨੀ ਰੱਖ ਲਓ ਕਿ ਬੰਦਾ ਭਾਈ ਦੇਸ਼ ਨਾਲ ਛੱਡ ਕੇ ਚਲਾ ਜਾਵੇ। ਆਹੀ ਚੀਜ਼ਾਂ ਹੈਗੀਆਂ ਨਾ ਕਿ ਕਿਉਂਕਿ ਕੱਲ੍ਹ ਨੂੰ 10 ਸਾਲ ਕੈਦ ਕਟਾ ਕੇ ਤੁਸੀਂ ਕਿਸੇ ਨੂੰ ਬਰੀ ਕਰੋਗੇ, ਫਿਰ ਉਹ ਤੁਹਾਡੇ ਖਿਲਾਫ ਤੁਹਾਡੇ ਮੂਵਮੈਂਟ ਚੱਲਣੀ ਹੈ। ਮਨੁੱਖੀ ਅਧਿਕਾਰ ਕਾਰਕੁਨ ਤੁਹਾਨੂੰ ਲੱਕੋਂ ਲੈਣਗੇ। ਕਸ਼ਮੀਰ ਦੇ ਵਿੱਚ ਕੀ ਹੋਇਆ ਸੀ, 21 ਸਾਲ ਬਾਅਦ ਬੰਦਾ ਛੱਡਿਆ, ਤੁਸੀਂ ਬਰੀ ਕੀਤਾ, ਜਦ ਤੱਕ ਉਹਦਾ ਘਰ ਵੀ ਨਹੀਂ ਰਿਹਾ, ਮਾਪੇ ਵੀ ਨਹੀਂ ਰਹੇ, ਉਹ ਜਾ ਕੇ ਉੱਥੇ ਰੋਂਦਾ ਸੀਗਾ, ਜਾ ਕੇ ਉਹਨਾਂ ਦੀਆਂ ਜਿਹੜੀਆਂ ਹੁੰਦੀਆਂ ਕਬਰਾਂ ਉੱਥੇ ਜਾ ਕੇ ਰੋ ਰਿਹਾ ਸੀਗਾ ਕਿ ਭਾਈ ਮੈਂ ਹੁਣ ਕਿੱਧਰ ਜਾਵਾਂ, ਤੁਸੀਂ ਤੇ ਮਰ ਗਏ ਹੋ ਤੇ ਮੈਂ ਤੇ ਤਿਲ ਮਰ ਕੇ ਆਇਆ, 21 ਸਾਲ ਮੈਨੂੰ ਤੇ ਕਤਲ ਕੀਤਾ ਗਿਆ, ਮੈਂ ਕਿਹਦੇ ਕੋਲ ਜਾ ਕੇ ਇਨਸਾਫ ਮੰਗਾ, ਤੁਸੀਂ ਜਿਉਂਦੇ ਹੁੰਦੇ ਤੇ ਮੈਂ ਤੁਹਾਡੇ ਮੋਢੇ ਲੱਗ ਕੇ ਘੱਟੋ ਘੱਟ ਰੋ ਤੇ ਲੈਂਦਾ। ਮੇਰੇ ਕੋਲ ਤੇ ਇਸ ਕਾਨੂੰਨ ਨੇ ਰੋਣ ਵਾਲੇ ਮੋਢੇ ਵੀ ਖੋਲ੍ਹੇ ਨੇ, ਕੀ ਕਰੀਏ, ਬਹੁਤ ਇਹ ਗਲਤ ਗੱਲਾਂ ਨੇ। ਦੂਜੀ ਗੱਲ ਇਹਨਾਂ ਨੇ ਕੀ ਕਹੀ ਸੀ, ਬੈਂਸ ਦਾ ਕੀ ਅਪਡੇਟ ਆ? ਹਾਂ ਜੀ ਉਹ ਅਪਡੇਟ ਇਹੋ ਹੀ ਆ ਕਿ ਹਾਈ ਕੋਰਟ 'ਚੋਂ ਜਿਹੜੀ ਪਟੀਸ਼ਨ ਸੀ ਬੈਂਸ ਦੀ ਖਾਰਜ ਹੋ ਗਈ ਆ। ਬਸ ਇੰਨਾ ਕੁ ਹੈ, ਬੈਂਸ ਹੁਣ ਕਾਂਗਰਸੀਆਂ ਵਾਸਤੇ ਉਹਨਾਂ ਹਮਲਾਵਰ ਨਹੀਂ ਹੁੰਦੇ ਜਿੰਨੇ ਕਾਲੀਆਂ ਵਾਰੀ ਹੁੰਦੇ ਸੀ, ਤੇ ਉਹਨਾਂ ਕੋਲ ਲਿਹਾਜ਼ ਉਹ ਕਰਦੇ ਆ ਕਿ ਗ੍ਰਿਫਤਾਰੀ ਤੋਂ ਬਚਾਏ ਹੋਏ ਆ, ਬਸ ਆਹੀ ਹੈ। ਮਿਲ ਕੇ ਚੱਲੀ ਜਾਂਦੇ ਨੇ। ਗਗਨਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਭਾਜੀ, ਮੇਰਾ ਛੋਟਾ ਜਿਹਾ ਸਵਾਲ ਆ ਜੀ, ਜਿਹੜੇ ਆਪਣੇ ਜਿੰਨੇ ਵੀ ਸਟੇਟਾਂ ਦੇ ਚੀਫ ਮਿਨਿਸਟਰ ਹੁੰਦੇ ਆ, ਭਾਵੇਂ ਕਿੰਨੇ ਵੀ ਹੋਣ, ਇਹਨਾਂ ਕੋਲ 5-5 6-6 ਮਤਲਬ ਮੰਤਰਾਲੇ ਹੁੰਦੇ ਆ, ਹੈ ਨਾ, ਵੀ ਕੋਈ 5 ਜਾਂ 6, ਵੀ ਇਹਨਾਂ ਨੂੰ ਇੰਨੇ ਮੰਤਰਾਲਿਆਂ ਦੀ ਕੀ ਲੋੜ ਹੁੰਦੀ ਹੈ? ਵੀ ਤੁਸੀਂ ਚੀਫ ਮਿਨਿਸਟਰ ਆ, ਤੁਸੀਂ ਸਾਰੇ ਕੰਮਕਾਰ ਵੇਖਣੇ, ਹੈ ਨਾ, ਤੁਸੀਂ ਆਪਦੇ ਕੋਲ ਇੱਕ ਜਾਂ ਹੱਦ ਤੋਂ ਹੱਦ 2 ਰੱਖੋ ਜਿਹੜੇ ਮੇਨ ਇੰਪੋਰਟੈਂਟ ਹੁੰਦੇ ਆ, ਪਰ ਤੁਸੀਂ ਇਹ 6-6 ਰੱਖ ਲੈਂਦੇ, ਬਾਅਦ 'ਚ ਆਪਦੇ ਕਰਾਲੇ ਦਾ ਨਹੀਂ ਪਤਾ ਹੁੰਦਾ ਵੀ ਆਫਿਸ ਦਾ ਕੰਮ ਕੀ ਹੋਣ ਡਿਆ, ਦੂਜੇ ਦੇ ਤੇ ਚਲੋ ਗੱਲਾਂ ਹੀ ਛੱਡੋ ਜੀ। ਧੰਨਵਾਦ ਜੀ। ਮੇਰੇ ਖਿਆਲ ਦੇ ਨਾਲ ਕੇਜਰੀਵਾਲ ਸੀ ਜਿਹਨੇ ਬਹੁਤ ਘੱਟ ਸਿੰਘ ਰੱਖੇ ਸੀ, ਜਾਂ ਰੱਖੇ ਨਹੀਂ ਸੀਗਾ ਮੇਰੇ ਖਿਆਲ ਦੇ ਨਾਲ ਪਹਿਲੀ ਟਰਮ ਦੇ ਵਿੱਚ, ਜਾਂ ਜਿਹੜੀ ਦੂਜੀ ਸੀਗੀ ਉਹਦੇ। ਤੇ ਇੱਦਾਂ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਮੁੱਖ ਮੰਤਰੀ ਨੂੰ ਮੇਰਾ ਮੰਨਣਾ ਵੀ ਇਹੋ ਆ ਕਿ ਰੱਖਣਾ ਹੀ ਨਹੀਂ ਚਾਹੀਦਾ ਮਹਿਕਮਾ। ਮੁੱਖ ਮੰਤਰੀ ਤੇ ਨਿਗਰਾਨ ਹੋਵੇ ਸਗੋਂ ਕਿ ਭਾਈ ਤੁਸੀਂ ਕੰਮ ਕਿੱਦਾਂ ਕਰ ਰਹੇ ਹੋ, ਪਰ ਰੌਲਾ ਇੱਥੇ ਉਲਟ ਹੈ। ਇੱਥੇ ਹੁਣ ਜਿੱਦਾਂ ਅਮਰਿੰਦਰ ਸਿੰਘ ਆ, ਖੇਤੀ ਉਹਦੇ ਕੋਲ ਆ, ਸ਼ਰਾਬ ਉਹਦੇ ਕੋਲ ਆ, ਫਿਰ ਇਸ ਟਾਈਮ ਜੇ ਦੇਖੋਗੇ ਤਾਂ ਬਿਜਲੀ ਵੀ ਉਹਦੇ ਕੋਲ ਹੀ ਹੈ ਮੈਨੂੰ ਲੱਗਦਾ। ਫਿਰ ਜੇ ਦੇਖੋਗੇ ਇਹ ਬੜੇ ਹੋਰ ਮਹੱਤਵਪੂਰਨ ਮਾਇਨੇ ਵਾਲਾ ਇਹ ਸਾਰੇ ਮੰਤਰਾਲੇ ਕਿਹਦੇ ਕੋਲ ਜਾਂਦੇ ਨੇ ਇਸ ਟਾਈਮ ਦੇਖੀਏ ਤਾਂ ਬਹੁਤ ਮੰਤਰਾਲੇ ਆ ਜਿਹੜੇ ਕੈਪਟਨ ਸਾਹਿਬ ਕੋਲੇ ਆ। ਤੇ ਇਹੀ ਸੀਗਾ ਬਾਦਲਾਂ ਦਾ ਰਾਜ ਜਿਹੜਾ, ਉਦੋਂ ਇਹਨਾਂ ਦੇ ਜਿਹੜੇ ਆਪਣੇ ਸੀਗੇ, ਚਾਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਵਿਕਰਮ ਸਿੰਘ ਮਜੀਠੀਆ, ਹੋਮ ਮਿਨਿਸਟਰੀ ਵੀ ਸੱਚ ਕੈਪਟਨ ਕੋਲੇ ਆ, ਉਦੋਂ ਵੀ ਹੋਮ ਮਿਨਿਸਟਰੀ ਸੁਖਬੀਰ ਸਿੰਘ ਬਾਦਲ ਕੋਲ ਸੀ, ਰੈਵਨਿਊ ਹੈਗਾ ਸੀਗਾ ਵਿਕਰਮ ਸਿੰਘ ਮਜੀਠੀਆ ਕੋਲ, ਤੇ ਖੁਰਾਕ ਮੰਤਰਾਲਾ ਸੀਗਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੋਲ। ਤਾਂ ਇਹ ਆ ਕਿ ਜਿਹੜੇ ਇਸ ਤਰ੍ਹਾਂ ਦੇ ਮਲਾਈਦਾਰ ਔਰ ਇਸ ਤੋਂ ਇਲਾਵਾ ਜਿਹੜੇ ਲਾਅ ਐਂਡ ਆਰਡਰ ਦੇ ਹੁੰਦੇ ਆ ਮਸਲੇ, ਜਿੱਦਾਂ ਕਿ ਹੁਣ ਹੋਮ ਮਿਨਿਸਟਰੀ ਆ, ਉਹ ਕਿਉਂ CM ਰੱਖਦਾ? ਇਸ ਕਰਕੇ ਕਿ ਏਜੰਸੀਆਂ ਜਿਹੜੀਆਂ ਉਹ ਆਪਣੇ ਹਿਸਾਬ ਕਿਤਾਬ ਨਾਲ ਚਲਾਈਆਂ ਜਾਣ, ਪੁਲਿਸ ਫੋਰਸ ਆਪਣੇ ਹਿਸਾਬ ਕਿਤਾਬ ਨਾਲ ਚਲਾਈ ਜਾਵੇ। ਆਹੀ ਹੈ ਨਾ। ਤੇ ਜੇ ਬੰਦੇ ਨੂੰ ਇਹ ਲਾਲਚ ਨਾ ਹੋਵੇ ਕਿ ਮੈਂ ਨਾ ਤਾਂ ਖਾਣਾ ਨਾ ਖਾਣ ਦੇਣਾ, ਉਸ ਹਿਸਾਬ ਨਾਲ ਚੱਲੇ, ਕੱਲਾ ਜੁਮਲਾ ਨਾ ਹੋਵੇ ਮੋਦੀ ਸਾਹਿਬ ਵਾਂਗੂ ਕਿ ਨਾ ਖਾਣੇ ਦੂੰਗਾ ਨਾ ਖਾਊਂਗਾ। ਜੇ ਸੱਚੀਓ ਚੱਲਣਾ ਹੋਵੇ ਤਾਂ ਫਿਰ ਕਹੇ ਕਿ ਲਓ ਵੀ ਮੈਂ ਮੰਤਰਾਲਾ ਕੋਈ ਨਹੀਂ ਰੱਖਣਾ, ਵੰਡੋ ਆਪਸ ਦੇ ਵਿੱਚ। ਤੇ ਜਿਹੜੇ ਵੀ ਬੰਦੇ ਨੇ ਭਲਾਈ ਕੀਤੀ, ਕੋਈ ਜਿਹੜਾ ਵੀ ਬੰਦੇ ਨੇ ਕੋਈ ਉਕਾਈ ਕੀਤੀ, ਮੈਂ ਕੱਢ ਕੇ ਪਰੇ ਮਾਰੂੰਗਾ, ਨਵਾਂ ਮੰਤਰੀ ਲੈ ਲੂੰਗਾ। ਮੰਤਰੀ ਕਿਤੋਂ ਇੰਪੋਰਟ ਥੋੜੀ ਕਰਨੇ ਆ, ਵਿਧਾਇਕਾਂ 'ਚ ਵੀ ਬਣਾਉਣੇ ਆ। ਅਗਲੇ ਨੂੰ ਡਰ ਹੋਵੇ ਕਿ ਹਾਂ ਭਾਈ ਮੁੱਖ ਮੰਤਰੀ ਸਾਡਾ ਕਾਣਾ ਨਹੀਂ ਹੈ। ਹੁਣ ਤੁਸੀਂ ਇਹ ਦੇਖੋ ਕਿ ਖੇਤੀ ਤੇ ਸੂਬਾ ਚੱਲਦਾ, ਇਹ ਤੇ ਖੇਤੀ ਮੰਤਰੀ ਹੈ ਨਹੀਂ ਗਾ, ਕਿਸੇ ਨੇ ਅਜੇ ਤੱਕ ਸਵਾਲ ਹੀ ਨਹੀਂ ਕੀਤਾ ਕਿ ਤੁਸੀਂ ਭਾਈ ਇਹ ਬੋਲਦਿਆਂ ਤਾਂ ਤੁਹਾਨੂੰ ਸਾਹ ਚੜ ਜਾਂਦਾ, ਇਹਨੇ ਮੰਤਰਾਲੇ ਸੰਭਾਲਦੇ ਕਿੱਦਾਂ ਜੇ? 22 ਮੰਤਰਾਲੇ ਤੇ ਜਿਹੜੇ ਅਜੇ ਤੱਕ ਕਿਸੇ ਨੂੰ ਨਹੀਂ ਅਲਾਟ ਕੀਤੇ, ਉਹ ਜਿਹੜਾ ਅਮਰਿੰਦਰ ਸਿੰਘ ਆ ਉਹ ਸਾਂਭਣ ਡਿਆ ਆ। ਸੋ ਹਾਂਜੀ ਦੇਖ ਲਓ, ਇਹਦੇ ਵਿੱਚ ਸਾਰੇ ਮਲਾਈਦਾਰ ਹੋਣਗੇ, ਤੁਸੀਂ ਚੰਗੀ ਤਰ੍ਹਾਂ ਨਿਗਾਹ ਮਾਰਿਓ। ਟੈਕਸੇਸ਼ਨ ਤੋਂ ਲੈ ਕੇ ਤੇ ਬਿਲਕੁਲ ਖੇਤੀਬਾੜੀ ਤੇ ਕੀ ਹਰ ਇੱਕ ਤਰੀਕੇ ਦੀ ਜਿਹੜੀ ਪਾਵਰ ਵਾਲੀ ਵੀ, ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖੁਦ ਆਪਣੇ ਕੋਲ ਜਿਹੜੀਆਂ ਉਹ ਰੱਖੀਆਂ ਨੇ। ਤੇ ਬਹੁਤ ਬਹੁਤ ਸ਼ੁਕਰੀਆ ਜੀ ਮਿੰਟੂ ਜੀ, ਜਿਹੜੇ ਜੀ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।